ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਬਚਾ ਜਸਵਿੰਦਰ ਸਿੰਘ ਵਿਰਕ ਹਿਊਸਟਨ, ਸਰਬਜੀਤ ਸਿੰਘ ਪਲਵਿੰਦਰ ਕੌਰ ਚੌਕਰ ਡਲਕ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਰਨੈਲ ਸਿੰਘ ਲਿਨਵੁੱਡ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰਕੇ ਪਤਾ ਕਰ ਸਕਦੇ ਹੋ ਜੀ। ਚੱਲਦੇ ਹਾਂ ਕੁਛ ਖਬਰਾਂ ਵੱਲ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਰੋਨਾ ਵਾਇਰਸ ਕਰਕੇ ਸਾਰਾ ਕੁਝ ਬੰਦ ਹੋਇਆ ਪਿਆ, ਪਰ ਪੰਜਾਬ ਦਾ ਮੁੱਖ ਮੰਤਰੀ ਆ ਇਸ ਨੂੰ ਕੁਛ ਕੁ ਘੰਟਿਆਂ ਦੇ ਲਈ ਰੀਓਪਨ ਕਰੇਗਾ ਅਤੇ ਉਸ ਦੇ ਕੀ ਲਾਭ ਹੋਣਗੇ, ਪਰ ਨੁਕਸਾਨ ਤਾਂ ਜ਼ਰੂਰ ਹੋਣਗੇ। ਬਿਲਕੁਲ ਜੀ, ਕੱਲ ਜਿਹੜਾ ਐਲਾਨ ਕੀਤਾ ਗਿਆ, ਹਾਲਾਂਕਿ ਇਸ ਐਲਾਨ ਦੇ ਵਿੱਚ ਕਿੰਨੀ ਕੁ ਮੈਚੋਰਿਟੀ ਹੈ ਉਹਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਦੋਂ ਇਹ ਐਲਾਨ ਕੀਤਾ ਗਿਆ ਉਹਦੇ ਵਿੱਚ ਜਿਹੜੇ ਜ਼ੋਨ ਵੰਡ ਕੀਤੀ ਗਈ ਹੈ, ਗ੍ਰੀਨ ਜ਼ੋਨ ਔਰ ਜਿਹੜੇ ਰੈੱਡ ਜ਼ੋਨ ਨੇ, ਉਹਦੇ ਔਰੰਜ ਜ਼ੋਨ ਜਿਹੜੇ ਜੀ, ਇਹ 3 ਜ਼ੋਨ ਵੰਡ ਕੀਤੇ ਗਏ। ਇਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਔਰ ਇਹ ਅਨਾਊਂਸਮੈਂਟ ਕਰ ਦਿੱਤੀ ਗਈ ਕਿ ਜੀ ਜਿਹੜਾ ਕਰਫਿਊ ਆ ਉਹ ਤਾਂ 2 ਹਫ਼ਤੇ ਹੋਰ ਵਧਾ ਦਿੱਤਾ, 17 ਤਰੀਕ ਤੱਕ ਜਾਰੀ ਰਹੂਗਾ, ਪਰ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਅੱਜ ਤੋਂ ਜਦੋਂ ਗੱਲ ਕਰ ਰਹੇ ਹਾਂ ਕਿ ਇਹ 4 ਘੰਟੇ ਦੀ ਛੋਟ ਜਿਹੜੀ ਆ ਉਹ ਦੇ ਦਿੱਤੀ ਗਈ ਔਰ ਇਹ ਕਿਹਾ ਗਿਆ ਕਿ ਤੁਸੀਂ ਆਪਣਾ ਸਮਾਨ ਵਗੈਰਾ ਆਰਾਮ ਦੇ ਨਾਲ ਜਿਹੜਾ ਜੀ ਉਹ ਖਰੀਦੋ, ਦੁਕਾਨਾਂ ਦੇ ਉੱਤੇ ਜਾ ਕੇ ਆਰਾਮ ਤੇ ਸਮਾਨ ਜਿਹੜਾ ਜੀ ਉਹ ਖਰੀਦ ਲੈਣ। ਉਹ ਵੀ ਪੰਜਾਬੀ, ਇਹ ਤਾਂ ਪੋਸੀਬਲ ਨਹੀਂ ਨਾ ਹੋ ਸਕਦਾ। ਜਿਹੜੇ ਕਰਫਿਊ ਦੇ ਵਿੱਚ ਨਹੀਂ ਟਿਕ ਰਹੇ, ਕਰਫਿਊ ਦੇ ਵਿੱਚ ਛੋਟ ਜਦੋਂ ਦਿੱਤੀ ਜਾਊਗੀ ਉਦੋਂ ਕਿਵੇਂ ਟਿਕਣਗੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇੱਕ ਵੱਡਾ ਸਵਾਲ ਹੈ। ਔਰ ਇਹਦੇ ਵਿੱਚ ਜਿਹੜਾ ਜੀ ਕਿਸੇ ਕਿਸਮ ਦੀਆਂ ਰਿਸਟ੍ਰਿਕਸ਼ਨ ਜਿਹੜੀਆਂ ਦੀ ਉਹ ਨਹੀਂ ਲਾਈਆਂ ਗਈਆਂ। ਮੰਨ ਲਓ 4 ਵੀਲਰ ਸੀਗੇ ਜਿਹੜੇ ਦੀ, ਉਹ 4 ਵੀਲਰ ਰੋਕਣੇ ਚਾਹੀਦੇ ਸੀਗੇ ਵੀ ਤੁਸੀਂ 2 ਵੀਲਰ ਦੇ ਉੱਤੇ, ਜਾਂ ਇਹ ਕਹੋ ਕਿ ਤੁਸੀਂ ਨੇੜੇ ਦੀਆਂ ਜਿਹੜੀਆਂ ਦੁਕਾਨਾਂ ਨੇ ਆਪਣੀਆਂ ਉੱਥੋਂ ਹੀ ਸਮਾਨ ਲਿਆ ਸਕਦੇ ਹੋ। ਇੱਕ ਦੂਸਰਾ ਇਹ ਸੀਗਾ, ਸ਼ਹਿਰਾਂ ਨੂੰ ਅੱਗੇ ਜ਼ੋਨ ਦੇ ਵਿੱਚ ਵੰਡਿਆ ਜਾ ਸਕਦਾ ਸੀਗਾ। ਮੰਨ ਲਓ ਵੱਡਾ ਸ਼ਹਿਰ ਹੈ, ਉਹਦੇ 6 ਜ਼ੋਨ ਬਣਾ ਲਓ, ਜਿਹੜੇ ਛੋਟੇ ਸ਼ਹਿਰ ਨੇ ਉਹਨਾਂ ਦੇ 4 ਜ਼ੋਨ ਬਣਾ ਲਓ, ਜ਼ੋਨ ਵਾਈਜ਼ ਖੋਲ੍ਹੇ ਜਾ ਸਕਦੇ ਸੀ। ਸੋਮਵਾਰ ਕਿਹੜਾ ਖੁੱਲੂਗਾ, ਮੰਗਲਵਾਰ ਕਿਹੜਾ ਖੁੱਲੂਗਾ, ਜਿਹਦੇ ਨਾਲ ਇਹ ਭੀੜਾਂ ਜਿਹੜੀਆਂ ਦੀ ਉਹ ਘੱਟ ਹੋ ਸਕਦੀਆਂ ਸੀਗੀਆਂ। ਜਿਵੇਂ ਮੈਂ ਕਿਹਾ ਕਿ ਜਦੋਂ ਮੁੱਖ ਮੰਤਰੀ ਉਹਦੀ ਸੰਬੋਧਨ ਕਰਕੇ ਚਲੇ ਗਏ, ਨਾਲ ਦੀ ਨਾਲ ਅਗਲੀ ਐਡਵਾਈਜ਼ਰੀ ਜਿਹੜੀ ਜੀ ਉਹ ਆ ਗਈ ਜੀ ਕਿ ਜਿਹੜੇ ਰੈੱਡ ਜ਼ੋਨ ਨੇ ਉਹਨਾਂ ਨੂੰ ਛੋਟ ਨਹੀਂ ਹੋਊਗੀ। ਪਟਿਆਲਾ ਰੈੱਡ ਜ਼ੋਨ ਦੇ ਵਿੱਚ ਆ ਗਿਆ ਜੀ, ਪਟਿਆਲਾ ਵਿੱਚ ਕੋਈ ਛੋਟ ਨਹੀਂ ਗਈ, ਜਲੰਧਰ ਦੇ ਵਿੱਚ ਕੋਈ ਛੋਟ ਨਹੀਂ, ਮੋਹਾਲੀ ਦੇ ਵਿੱਚ ਕੋਈ ਛੋਟ ਨਹੀਂ, ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨੇ ਜਿਹੜਾ ਜੀ ਉਹ ਨਾ ਕਰ ਦਿੱਤੀ ਹੈ ਕੁਛ ਵੀ ਲਾਉਣ ਤੋਂ। ਜਿਹੜੀ ਐਡਵਾਈਜ਼ਰੀ ਦੇਰ ਰਾਤ ਜਾਰੀ ਹੋਈ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਫੈਸਲਾ ਲੈਣਗੇ ਕੀ ਕਰਨਾ। ਦੇਖੋ, ਇਹ ਇੱਕ ਜਿਹੜਾ ਤਰੀਕਾ ਜਿਹੜਾ ਪਹਿਲਾਂ ਚਾਹੀਦਾ ਸੀਗਾ ਉਹ ਲਾਸਟ ਦੇ ਵਿੱਚ ਆਇਆ, ਪਰ ਇੱਥੇ ਪ੍ਰੋਬਲਮ ਇਹ ਆ ਕਿ ਜਿਹੜੇ ਉਹ ਐਡਵਾਈਜ਼ਰ ਨੇ ਨਾ, ਉਹ ਨੇੜੇ ਤੇੜੇ ਵਾਲੇ, ਉਹ ਪੱਲੇ ਸਖਤ ਫੈਸਲੇ ਲੈਣ ਵਾਲੇ ਜਿਹੜੇ ਜੀ ਨੇਤਾ, ਕੇਂਦਰ ਦੀ ਸਰਕਾਰ ਤੋਂ ਪਹਿਲਾਂ ਜਿਹੜਾ ਜੀ ਉਹ ਫੈਸਲਾ ਲੈ ਕੇ ਵਾਹੀ ਖੱਟੀ ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਬਣਾਉਣ ਵਾਲੇ ਨੇ, ਉਹਨਾਂ ਨੇ ਅਨਾਊਂਸਮੈਂਟ ਕਰਵਾਤੀ। ਮੁੱਖ ਮੰਤਰੀ ਹੋਰਾਂ ਨੇ, ਮੈਂ ਤੁਹਾਨੂੰ ਰਿਐਲਿਟੀ ਦੱਸਦਾ ਕਿ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਸਾਰੇ ਜਿਹੜੇ MLAs ਨੇ, ਕਾਂਗਰਸੀ MLAs, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰਨੀ ਹੈ। 80 ਦੇ ਕਰੀਬ ਨੇ, ਉਹਨਾਂ ਦੇ ਨਾਲ ਪੂਰੀ ਗੱਲਬਾਤ ਨਹੀਂ ਨਿਬੜੀ। ਇਹ ਕੱਲ ਦੁਪਹਿਰੇ ਜਿਹੜਾ ਜੀ ਆ ਗਿਆ ਕਿ 3 ਵਜੇ ਮੁੱਖ ਮੰਤਰੀ ਸੰਬੋਧਨ ਕਰਨਗੇ ਜੀ ਲੋਕਾਂ ਨੂੰ। ਖੜਕੀ ਤਾਂ ਉਦੋਂ ਹੀ ਜਿਹੜਾ ਜੀ ਦਿਮਾਗ ਦੇ ਵਿੱਚ ਕਿ ਇਹ ਕਾਹਲੀ ਦੇ ਵਿੱਚ ਕੁਛ ਨਾ ਕੁਛ ਫੈਸਲਾ ਹੁਣ ਉੱਦਾਂ ਦਾ ਲੈ ਲਿਆ ਗਿਆ ਜੀ, ਅਨਾਊਂਸਮੈਂਟ ਕਰਨ। ਹੋਣਾ ਕੀ ਚਾਹੀਦਾ ਸੀ, ਜਿਹੜਾ ਲਾਸਟ ਲੇਟ ਨਾਈਟ ਕੀਤਾ ਕਿ ਡਿਪਟੀ ਕਮਿਸ਼ਨਰ ਜਿਹੜਾ ਜੀ ਉਹ ਫੈਸਲਾ ਲੈਣਗੇ। ਜਿਹੜਾ ਲੋਕਲ ਐਡਮਿਨਿਸਟ੍ਰੇਟਰ ਹੈ ਉਹਦੇ ਕੋਲੇ ਜ਼ਿਆਦਾ ਨੌਲੇਜ ਹੁੰਦੀ ਆ, ਉਹਨੂੰ ਜ਼ਿਆਦਾ ਪਤਾ ਹੁੰਦਾ ਕਿ ਮੇਰੇ ਡਿਸਟ੍ਰਿਕਟ ਦੇ ਹਾਲਾਤ ਜਿਹੜੇ ਆ ਜੀ ਉਹ ਕਿਹੋ ਜਿਹੇ ਆ। ਆਉਣਾ ਸੀ, ਸੰਬੋਧਨ ਕਰਨਾ ਸੀਗਾ, ਪ੍ਰਧਾਨ ਮੰਤਰੀ ਹੋਰਾਂ ਵਾਂਗੂ ਕਰ ਲੈਂਦੇ। ਉੱਥੇ ਆਹ ਜਿਹੜੀ ਛੋਟ ਦਿੱਤੀ ਆ, ਤੁਸੀਂ ਦੇਖਣਾ ਇਹ ਛੋਟ ਭਾਰੀ ਪਊਗੀ ਪੰਜਾਬ ਦੇ ਉੱਤੇ ਔਰ ਇਹ ਛੋਟਾਂ ਵਾਪਸ ਲੈਣੀਆਂ ਪੈਣਗੀਆਂ। ਜਦੋਂ ਤੱਕ ਵਾਪਸ ਲੈਣਗੇ ਉਦੋਂ ਤੱਕ ਨੁਕਸਾਨ ਜਿਹੜਾ ਜੀ ਉਹ ਹੋਇਆ ਹੋਊਗਾ। ਇਹ ਲੋਕ ਨਹੀਂ ਟਿਕਣੇ, ਇਹ ਇਸ ਤਰੀਕੇ ਦੇ ਨਾਲ ਨਹੀਂ ਟਿਕਣੇ ਜਿੰਨੀ ਦੇਰ ਤੱਕ ਜ਼ੋਨ ਵੰਡ ਨਹੀਂ ਕੀਤੀ ਜਾਂਦੀ, ਜਾਂ ਜਿੰਨੀ ਦੇਰ ਤੱਕ ਜਿਹੜਾ ਜੀ ਵਹੀਕਲ ਨਹੀਂ ਰੋਕੇ ਜਾਂਦੇ। ਇਹ ਤਾਂ ਕਮਲਿਆਂ ਵਾਂਗੂ ਅੱਜ ਤੁਸੀਂ ਦੇਖਣਾ 4 ਘੰਟੇ ਜਿਹੜੀਆਂ ਉਹ ਗੱਡੀਆਂ ਭਜਾਉਣਗੇ ਔਰ ਸੜਕਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਨਗੇ, ਜਿਹੜੇ ਸਬਜ਼ੀ ਮੰਡੀਆਂ ਦੇ ਵਿੱਚ ਹੀ ਨਹੀਂ ਸੀ ਟਿਕਦੇ। ਬਿਲਕੁਲ ਜੀ, ਬਿਲਕੁਲ। ਕੋਈ ਦਿਸ਼ਾ ਨਿਰਦੇਸ਼ ਵੀ ਨਹੀਂ ਨਾ ਹੈਗੇ। ਅਤੇ ਅੱਗੇ ਗੱਲ ਕਰਦੇ ਹਾਂ, ਹਜ਼ੂਰ ਸਾਹਿਬ ਤੋਂ ਜਿਹੜੇ ਆਏ ਆ ਉਹਨਾਂ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਵਧੀ।
ਦੇਖੋ ਇਹ ਜਿਹੜੀਆਂ ਦੀ ਲਗਾਤਾਰ ਜਿਹੜੀ ਵੱਧ ਰਹੀ ਹੈ ਜੀ, ਜਿਹੜੇ ਇੱਥੋਂ ਆਏ ਹੋਏ ਹਜੂਰ ਸਾਹਿਬ ਤੋਂ, ਔਰ ਜਿਹੜੀਆਂ ਬੱਸਾਂ ਨੇ ਉਹ ਲਗਾਤਾਰ ਪਹੁੰਚ ਰਹੀਆਂ ਨੇ, ਲੇਟ ਨਾਈਟ ਤੱਕ ਪਹੁੰਚੀਆਂ ਨੇ। ਜਿਹੜੇ ਅੰਮ੍ਰਿਤਸਰ ਪਹੁੰਚੇ ਨੇ ਰਾਤ, ਉਹਨਾਂ ਦੀਆਂ ਬੱਸਾਂ ਜਿਹੜੀਆਂ ਬਾਰ-ਬਾਰ ਨਿਊ ਅੰਮ੍ਰਿਤਸਰ ਹੈ ਜਿੱਥੇ ਆਪਣੇ ਜੰਡਿਆਲਾ ਬਾਈਪਾਸ ਦੇ ਨੇੜੇ, ਉੱਥੇ ਇਹ ਰੋਕੀ ਰੱਖੀਆਂ ਕਈ ਘੰਟਿਆਂ ਤੱਕ। ਤੁਸੀਂ ਦੇਖੋ ਬਈ ਜਿਹੜੀਆਂ ਚੀਜ਼ਾਂ ਪਹਿਲਾਂ ਕਰਨੀਆਂ ਚਾਹੀਦੀਆਂ ਨੇ, ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਕਿਵੇਂ ਫੈਸਲੇ ਇਹ ਲਏ ਜਾ ਰਹੇ ਆ। ਇਹਦੇ ਵਿੱਚ ਜਿਹੜੀ ਜੀ ਉਹ ਹੈਰਾਨੀ, ਜਦੋਂ ਇਹ ਬੱਸਾਂ ਪਹੁੰਚ ਗਈਆਂ, ਜਿਹੜੇ ਇਹਨਾਂ ਦੇ ਵਿੱਚ ਵਾਪਸ ਆਏ ਉਹ ਘਰਾਂ 'ਚ ਵੜ ਗਏ ਜਾ ਕੇ, ਤੇ ਐਡਵਾਈਜ਼ਰੀ ਜਾਰੀ ਹੁੰਦੀ ਆ ਕਿ ਨਹੀਂ ਹੁਣ 21 ਦਿਨ ਜਿਹੜਾ ਜੀ ਕੋਈ ਵੀ ਬਾਹਰੋਂ ਆਉਂਦਾ ਉਹਨੂੰ ਲਿਆ ਕੇ ਇੱਥੇ ਜਿਹੜਾ ਜੀ ਉਹ ਰੱਖਿਆ ਜਾਊਗਾ, ਉਹਨੂੰ ਕੁਆਰੰਟਾਈਨ ਕੀਤਾ ਜਾਊਗਾ, ਉਹਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਰੱਖਿਆ ਜਾਊਗਾ, ਕਿਉਂਕਿ ਤਰਨਤਾਰਨ ਦੇ ਵਿੱਚ ਉਦੋਂ ਪਹਿਲਾਂ ਜਿਹੜੇ ਜੀ ਆ ਚੁੱਕੇ ਹੋਏ ਸੀਗੇ। ਇਹ ਐਡਵਾਈਜ਼ਰੀ ਬਾਅਦ 'ਚ ਆਉਂਦੀ ਹੈ। ਉਹ ਜਿਹੜਾ ਉਹ ਘਰਾਂ ਦੇ ਵਿੱਚ ਵੜਨਾ ਜੀ, ਇੱਕ ਵਾਰੀ ਵੜ ਗਏ, ਜਦੋਂ ਐਡਵਾਈਜ਼ਰੀ ਜਾਰੀ ਹੋ ਗਈ ਤੇ ਸਿਹਤ ਵਿਭਾਗ ਤੇ ਪੁਲਿਸ ਵਾਲੇ ਜਿਹੜੇ ਜੀ ਉਹ ਭੱਜ ਪਏ ਤੇ ਲਿਆਓ ਜੀ ਲਿਆਓ, ਛੇਤੀ ਲਿਆਓ। ਅੱਛਾ, ਲਿਆਉਣ ਦੇ ਪ੍ਰਬੰਧ ਕੀ ਸੀਗੇ? ਇੱਕ ਮੈਂ ਵੀਡੀਓ ਸਾਂਝੀ ਕੀਤੀ ਸੀ 2 ਦਿਨ ਪਹਿਲਾਂ, ਉਹ ਕਾਫੀ ਵਾਇਰਲ ਵੀ ਹੋਈ ਹੈ। ਜਿਹੜੀ ਐਂਬੂਲੈਂਸ ਗੋਡੇ ਗੋਡੇ ਮਿੱਟੀ ਉਹਦੇ ਵਿੱਚ ਜਿਹੜੀ ਦੀ ਉਹ ਚੜੀ ਹੋਈ, ਤੇ ਉਹਨੂੰ ਕਿਸੇ ਨੇ ਸਾਫ਼ ਨਹੀਂ, ਸਫਾਈ ਨਹੀਂ, ਜੇ ਲਿਜਾ ਕੇ ਉੱਥੇ ਫਿਰੋਜ਼ਪੁਰ ਰੱਖ ਦਿੱਤੇ ਤੇ ਉਹ ਗੰਦਾ ਹੋਸਟਲ ਜਿਹਦੇ ਵਿੱਚ ਲਿਜਾ ਕੇ ਰੱਖ ਕੇ ਜਿਹੜੇ ਗੱਦੇ ਸੁੱਤੇ ਹੋਏ ਆ ਉਹਦੇ ਵਿੱਚੋਂ ਸ਼ਰਾਬ ਦੀ ਸਮੈਲ ਜਿਹੜੀ ਆ ਰਹੀ ਹੈ, ਕਿਉਂਕਿ ਟੈਂਟ ਹਾਊਸ ਵਾਲਿਆਂ ਤੇ ਚੁੱਕ ਕੇ ਲਿਆ ਕੇ ਗੱਦੇ ਕਾਹਲੀ ਦੇ ਵਿੱਚ ਜਿਹੜੇ ਜੀ ਸਟਾਤੇ ਵੀ ਆ ਗਏ। ਜਦੋਂ ਤੁਸੀਂ ਮੁੱਖ ਮੰਤਰੀ ਦੇ ਨਾਲ ਗੱਲ ਕਰ ਰਹੇ ਹੋ, ਮੁੱਖ ਮੰਤਰੀ ਟੂ ਮੁੱਖ ਮੰਤਰੀ ਗੱਲਬਾਤ ਹੋ ਰਹੀ ਆ, ਤੁਹਾਨੂੰ ਇਸ ਗੱਲ ਦਾ ਪਤਾ ਇਹ ਬੰਦੇ ਮਹੀਨੇ ਤੋਂ ਉੱਪਰ ਸਮੇਂ ਤੋਂ ਬਾਹਰ ਬੈਠੇ ਆ। ਤੁਸੀਂ ਇਹ ਵੀ ਉਹਨਾਂ ਤੋਂ ਲੈ ਸਕਦੇ ਹੋ ਕਿ ਇਹਨਾਂ ਦੇ ਟੈਸਟ ਜਿਹੜੇ ਆ, ਜਿੰਨੇ ਬੈਠੇ ਆ ਉਹਨਾਂ ਦੇ ਟੈਸਟ ਕਰਵਾ ਦਿਓ। ਟੈਸਟ ਦੀ ਰਿਪੋਰਟ ਆਉਂਦਿਆਂ ਸਾਰ ਅਸੀਂ ਜਿਹੜਾ ਜੀ ਲਿਆਉਣੀ ਸ਼ੁਰੂ ਕਰ ਦਾਂਗੇ। ਜੇ 1.25 ਮਹੀਨਾ ਲੱਗ ਗਿਆ ਤੇ 3 ਦਿਨ ਹੋਰ ਲੱਗ ਜਾਂਦੇ, 3 ਦਿਨ 4 ਦਿਨ ਹੱਦ ਜਿਹੜੀ ਜੀ ਉਹ ਹੋਰ ਲੱਗ ਜਾਂਦੇ। ਉਸ ਤੋਂ ਬਾਅਦ ਇਹ ਆਉਣੇ ਸ਼ੁਰੂ ਹੋ ਜਾਂਦੇ ਨਾ। ਇੱਥੇ ਤੱਕ ਕ੍ਰੈਡਿਟ ਵਾਰ ਜਿਹੜੀ ਸੀ ਨਾ ਜੀ, ਉਹਦਾ ਹਰਸਿਮਰਤ ਕੌਰ ਬਾਦਲ ਹੋਰੀ ਥਾਂ ਤੇ ਜਾ ਕੇ ਵੀਡੀਓ ਜਾਰੀ ਕਰਕੇ ਤਾਂ ਮੈਂ ਲਿਆਂਦੇ ਆ। ਇਹ ਤਾਂ ਮੁੱਖ ਮੰਤਰੀ ਝੂਠ ਬੋਲੀ ਜਾਂਦੇ ਆ। ਮੁੱਖ ਮੰਤਰੀ ਦਾ ਜਿਹੜਾ ਆਲਾ ਦੁਆਲਾ ਜੀ ਉਹ ਉਹਨਾਂ ਦੀਆਂ ਵੀਡੀਓ ਜਾਰੀ ਕਰੀ ਜਾਂਦਾ ਜੀ, ਆਹ ਦੇਖੋ ਅਸੀਂ ਤਾਂ ਗੱਲ ਜਿਹੜੀ ਆ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਕੀਤੀ ਹੈ, ਅਸੀਂ ਤਾਂ ਇਹ ਕਰਵਾਇਆ, ਇਹ ਕਿਵੇਂ ਲਿਆ ਸਕਦੇ ਆ। ਇਹ ਨਹੀਂ ਸਮਝ ਆਈ ਕਿ ਹਰਸਿਮਰਤ ਕੌਰ ਬਾਦਲ ਹੋਰੀ ਇਹਦੀ ਕਿਵੇਂ ਕ੍ਰੈਡਿਟ ਲਈ ਜਾਂਦੇ ਸੀ। ਜੇ ਤਾਂ ਔਰਬਿਟ ਦੀਆਂ ਬੱਸਾਂ ਲੈ ਕੇ ਆਈਆਂ ਹੋਣ ਫਿਰ ਤਾਂ ਮੰਨੀਏ, ਬੱਸਾਂ ਤਾਂ ਸਰਕਾਰੀ ਲਿਆਈਆਂ ਨੇ, ਪਰ ਗਲਤ ਤਰੀਕੇ ਦੇ ਨਾਲ ਜਿਹੜਾ ਜੀ ਇਹ ਲਿਆਂਦੇ ਗਏ, ਜਿਹੜਾ ਕਿ ਹੁਣ ਭੁਗਤਣਾ ਪੈ ਰਿਹਾ। 32 ਮਾਮਲੇ ਹੁਣ ਤੱਕ ਵੱਖ-ਵੱਖ ਡਿਸਟ੍ਰਿਕਟ ਦੇ ਵਿੱਚੋਂ ਸਾਹਮਣੇ ਆ ਚੁੱਕੇ ਹੋਏ ਆ, ਜਿਹੜੇ ਇਹ ਨੰਦੇੜ ਤੋਂ ਵਾਪਸ ਆਏ ਆ। ਲੁਧਿਆਣੇ 'ਚ 11, ਮੋਹਾਲੀ 'ਚ 8, ਹੁਸ਼ਿਆਰਪੁਰ ਫਰੀਦਕੋਟ ਦੇ ਵਿੱਚ 3-3, ਨਵਾਂ ਸ਼ਹਿਰ ਪਟਿਆਲੇ ਦੇ ਵਿੱਚ 2-2, ਸੰਗਰੂਰ ਦੇ ਵਿੱਚ ਤੇ ਜਲੰਧਰ ਦੇ ਵਿੱਚ 1-1 ਜਿਹੜੇ ਆ ਇਹ ਨੰਦੇੜ ਤੋਂ ਆਏ ਹੋਏ ਜਿਹੜੇ ਵੀ ਪੋਜ਼ਿਟਿਵ ਪਾਏ ਗਏ ਆ। ਜਿਹੜੀ 2 ਲੋਕ ਪੋਜ਼ਿਟਿਵ ਆਉਣ ਕਰਕੇ ਬਠਿੰਡਾ, ਜਿਹੜਾ ਪਹਿਲਾਂ ਗ੍ਰੀਨ ਜ਼ੋਨ ਦੇ ਵਿੱਚ ਸੀਗਾ ਜੀ, ਗ੍ਰੀਨ ਤੋਂ ਨਿਕਲ ਕੇ ਇਹ ਔਰੰਜ ਜ਼ੋਨ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਤੋ ਇੱਥੇ ਜਿਹੜਾ ਜੀ ਇਹ ਵੱਡੀ ਗਿਣਤੀ ਜਿਹੜੀ ਜੀ ਉਹ ਇਹਨਾਂ ਦੀ ਹੋ ਗਈ। ਹੁਣ ਜਿਹੜੀਆਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ, 21 ਦਿਨ ਉਹਨਾਂ ਨੂੰ ਜਿਹੜਾ ਜੀ ਉਹ ਰੱਖਾਂਗੇ। ਆਈ ਥਿੰਕ ਇਹ ਐਡਵਾਈਜ਼ਰੀ ਪਹਿਲਾਂ ਜਾਰੀ ਹੋਣੀ ਚਾਹੀਦੀ ਸੀ। ਉੱਥੋਂ ਕਮ ਸੇ ਕਮ ਅਜਿਹਾ ਕਰਕੇ ਜਿਹੜਾ ਜੀ ਉਹ ਲਿਆਂਦਾ ਜਾਂਦਾ। ਹੁਣ ਬੱਸਾਂ ਕੀ ਕਰਨ, ਤੇ ਵਾਰ ਤਾਂ ਲੱਗੀ ਹੋਈ ਸੀ ਕ੍ਰੈਡਿਟ ਦੀ। ਕਿਸੇ ਨੇ ਸੋਚਿਆ ਸੀਗਾ ਕਿ 1.25 ਮਹੀਨੇ ਤੋਂ ਉੱਥੇ ਨੇ ਤੇ ਇਹਨਾਂ ਦੇ ਟੈਸਟ ਜਿਹੜੇ ਜੀ ਉਹ ਕਰਵਾਏ ਜਾਣ। ਇਹ ਕਿਹਦੇ ਜਿਹੜੀ ਸੀ ਉਹ ਰਿਪੋਰਟ ਵਿੱਚ ਹੁਣ ਇਹਦਾ ਕੋਈ ਜ਼ਿੰਮੇਵਾਰੀ ਨਹੀਂ ਲਊਗਾ ਜੀ। ਸਿਹਤ ਮੰਤਰੀ ਦਾ ਬਿਆਨ ਜਿਹੜਾ ਜੀ ਆ ਗਿਆ ਕਿ ਮਹਾਰਾਸ਼ਟਰ ਦੀ ਗਲਤੀ ਹੈ ਜੀ, ਮਹਾਰਾਸ਼ਟਰ ਸਰਕਾਰ ਦੀ, ਉਹਨਾਂ ਨੂੰ ਟੈਸਟ ਕਰਨੇ ਚਾਹੀਦੇ ਸੀ। ਜਦੋਂ ਤੁਸੀਂ ਲਿਆਉਣ ਦੀ ਗੱਲ ਕਰ ਰਹੇ ਸੀ, ਤੁਸੀਂ ਇਹ ਸਵਾਲ ਉੱਥੇ ਕਿਉਂ ਨਾ ਰੇਜ਼ ਕੀਤਾ ਕਿ ਇਹਨਾਂ ਦੇ ਟੈਸਟ ਕਰਵਾ ਕੇ ਫਿਰ ਇੱਥੇ ਜਿਹੜਾ ਜੀ ਉਹ ਲਿਆਂਦੇ ਜਾਣ। ਇਹ ਤਾਂ ਇੱਕ ਕਿਸਮ ਦੇ ਨਾਲ ਇੰਨੇ ਲੋਕ ਜਿਹੜਾ ਜੀ ਉਹ ਢੋਲ ਤੇ ਗਏ। ਦੂਜੀ ਗੱਲ, ਜਿਹੜੇ ਚੈਨਲ ਵਗੈਰਾ ਨੇ ਜੀ, ਉਹਨਾਂ ਨੂੰ ਮੌਕਾ ਮਿਲ ਗਿਆ ਇਹ ਗੱਲ ਜਿਹੜਾ ਜੀ ਉਹ ਕਹਿਣ ਦਾ ਕਿ ਤਬਲੀਗੀਆਂ ਤੋਂ ਬਾਅਦ ਇਹ ਨੇ ਜਿਹੜੇ ਉਹ ਫੈਲਾ ਰਹੇ ਨੇ, ਇਹ ਮੌਕਾ ਦਿੱਤਾ ਗਿਆ ਲੱਗਦਾ ਜੀ। ਇਹ ਚੀਜ਼ਾਂ ਸ਼ੁਰੂਆਤ ਦੇ ਵਿੱਚ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ। ਹੈਰਾਨੀ ਵਾਲੀ ਗੱਲ ਇਹ ਆ, ਜਿੱਥੇ ਜ਼ਿੰਦਗੀ ਮੌਤ ਦੀ ਲੜਾਈ ਵੱਖ-ਵੱਖ ਮੁਲਕ, ਵੱਖ-ਵੱਖ ਲੋਕ ਲੜ ਰਹੇ ਆ, ਇੱਥੇ ਜਿਹੜੀ ਲੜਾਈ ਲੱਗੀ ਹੋਈ ਹੈ ਜੀ ਉਹ ਕ੍ਰੈਡਿਟ ਦੀ। ਬਿਲਕੁਲ, ਹਰੇਕ ਵਾਰੀ ਇਦਾਂ ਹੀ ਹੁੰਦਾ ਜੀ, ਕੁਛ ਨਾ ਕੁਛ ਕ੍ਰੈਡਿਟ ਵਾਰ ਹੀ ਲੱਗ ਜਾਂਦੀ ਹੈ। ਤੇ ਅੱਗੇ ਗੱਲ ਕਰਦੇ ਹਾਂ, ਜਲੰਧਰ ਤੋਂ ਵਿੱਚੋਂ ਬਹੁਤ ਜ਼ਿਆਦਾ ਕੇਸ ਨਿਕਲ ਰਹੇ ਆ ਤੇ ਜਲੰਧਰ ਵਾਲਿਆਂ ਲਈ ਹੁਣ ਮੁਸ਼ਕਲਾਂ ਵਧੀਆਂ। ਬਿਲਕੁਲ ਜੀ, ਐਕਚੁਅਲੀ ਜਿੱਥੋਂ ਤੱਕ ਕੇਸਾਂ ਦੀ ਜਿਹੜੀ ਗੱਲ ਹੈ ਜੀ, ਉਹ ਜੇ ਜਲੰਧਰ ਦੀ ਆਪਾਂ ਗੱਲ ਕਰੀਏ 86 ਜਿਹੜੇ ਵੀ ਉਹ ਹੋ ਚੁੱਕੇ ਹੋਏ ਆ। ਬਾਕੀ ਜਿਹੜੇ ਸ਼ਹਿਰ ਨੇ, ਮੋਹਾਲੀ 'ਚ 73, ਪਟਿਆਲੇ 'ਚ 61, ਲੁਧਿਆਣੇ ਦੇ ਵਿੱਚ 29, ਪਠਾਨਕੋਟ 25, ਨਵਾਂ ਸ਼ਹਿਰ 'ਚ 22, ਅੰਮ੍ਰਿਤਸਰ 14 ਜਿਹੜੇ ਉਹ ਕੇਸ ਆ ਚੁੱਕੇ ਹੋਏ ਨੇ। ਜਲੰਧਰ ਦੀ ਜਿਹੜੀ ਸਿਚੁਏਸ਼ਨ ਆ, ਜਿਹੜਾ ਰੌਲਾ ਪਹਿਲਾਂ ਤੋਂ ਪੈਂਦਾ ਸੀਗਾ, ਕਿਉਂਕਿ ਇਹ ਲੋਕ ਟਿਕੇ ਨਹੀਂ ਜੀ, ਜਿਹੜੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਆ। ਸਬਜ਼ੀ ਮੰਡੀ ਦੇ ਵਿੱਚ ਜੋ ਜਲੂਸ ਇਹਨਾਂ ਨੇ ਆਪਣਾ ਜਿਹੜਾ ਜੀ ਉਹ ਕਢਵਾਇਆ, ਉਹ ਸਭ ਦੇ ਸਾਹਮਣੇ ਹੈ।
ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਅਹਿਮ ਆਈਆਂ, ਜਿਹੜੀਆਂ ਅੱਜ ਵੀ ਜਿਹੜੀਆਂ ਹੈ ਨੇ, ਤੁਸੀਂ ਦੇਖੋ ਜਿਹੜੀ ਲਵਲੀ ਯੂਨੀਵਰਸਿਟੀ ਆ ਉਹਦੇ ਵਿੱਚ 2200 ਜਿਹੜਾ ਜੀ ਉਹ ਰੂਮ ਹੈ ਜਿਨ੍ਹਾਂ ਦੇ ਨਾਲ ਅਟੈਚ ਵਾਸ਼ਰੂਮ ਵਗੈਰਾ ਨੇ ਜੀ। ਇਹਨੂੰ ਕਿਉਂ ਨਹੀਂ ਵਰਤਿਆ ਗਿਆ ਜੀ? ਇਹਨੂੰ ਵਰਤਿਆ ਜਾਂਦਾ ਆਈਸੋਲੇਸ਼ਨ ਦੇ ਵਾਸਤੇ, ਜਿਹੜੇ ਬਾਹਰੋਂ ਆ ਰਹੇ ਲੋਕ ਨਾ ਉਹ ਹੋਸਟਲ ਖੋਲ ਕੇ ਬੈਠੇ ਰਹੇ, ਉਹਨਾਂ ਲੋਕਾਂ ਨੇ ਇਹ ਫੈਲਾਇਆ, ਉਹਨੂੰ ਦੱਬਣ ਦੇ ਵਾਸਤੇ ਸਾਰਾ ਕੁਛ ਜਿਹੜਾ ਜੀ ਉਹ ਲੱਗਿਆ ਰਿਹਾ। ਜੇ ਇੱਕ ਆਗੂ ਨੇ ਇਹ ਗੱਲ ਚੁੱਕੀ ਤੇ ਉਲਟਾ ਇਹ ਚੱਲ ਪਈ ਗੱਲ ਵੀ ਇਹਦੇ ਉੱਤੇ ਮਾਮਲਾ ਦਰਜ ਕਰੋ, ਇਹ ਕਿਉਂ ਜਿਹੜਾ ਜੀ ਉਹ ਚੁੱਕ ਰਿਹਾ। ਫਿਰ ਦੂਸਰਾ ਅਖਬਾਰ ਸਮੂਹ ਜਿਹੜਾ ਜਗਬਾਣੀ ਪੰਜਾਬ ਕੇਸਰੀ ਹੈ, ਇਹਨਾਂ ਲੋਕਾਂ ਨੇ ਅਣਗਹਿਲੀ ਜਿਹੜੀ ਕੀਤੀ, ਕੋਈ ਮੂੰਹ ਨਹੀਂ ਖੋਲਦਾ ਉਹਦੇ ਬਾਰੇ। ਮੇਰਾ ਖਿਆਲ ਜਿਹੜੇ ਬਾਹਰਲੇ ਪ੍ਰਵਾਸੀ ਰੇਡੀਓ ਨੇ, ਜਿਹੜੇ ਬਾਹਰਲੇ ਦੇਸ਼ਾਂ ਚੱਲਦੇ, ਉੱਥੇ ਹੀ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ। ਇੱਥੇ ਅਜੇ ਵੀ ਕੋਈ ਮੂੰਹ ਖੋਲਣ ਦੇ ਵਾਸਤੇ ਤਿਆਰ ਨਹੀਂ ਗਾ ਜੀ। ਜਿਹੜੇ ਅਦਾਰੇ ਨੇ ਦੂਜੇ ਉਹ ਡਰਦੇ ਆ ਜੀ, ਨਹੀਂ ਜੇ ਅਸੀਂ, ਕਿਉਂਕਿ ਕਾਣੇ ਇਸ ਪੱਖੋਂ ਨੇ ਵੀ ਅਸੀਂ ਖੋਲਿਆ ਤੇ ਉਹ ਸਾਡੇ ਪੋਤੜੇ ਜਿਹੜਾ ਜੀ ਉਹ ਫਰੋਲੂਗਾ। ਜਦੋਂ ਇਹ ਪਠਲਾਵੇ ਵਾਲਾ ਮਾਮਲਾ ਆਇਆ, ਸਭ ਤੋਂ ਵੱਧ ਇਹਨਾਂ ਨੇ ਜਿਹੜਾ ਜੀ ਉਹ ਚੁੱਕਿਆ ਸੀਗਾ, ਰਾਗੀ ਨੇ ਲਿਆਂਦਾ। ਇਹ ਜਿਹੜਾ ਇਹਨਾਂ ਦੇ ਅਖਬਾਰ ਸਮੂਹ ਦਾ ਸੀਗਾ, ਉਹਨੂੰ ਵੀ ਉਹਦੇ ਨਾਲ ਜੋੜਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਕਿ ਜੀ ਸਾਡਾ ਇੱਕ ਪੱਤਰਕਾਰ ਅਨੰਦਪੁਰ ਸਾਹਿਬ ਗਿਆ ਸੀ, ਉੱਥੇ ਉਹ ਮਿਲਿਆ ਸੀ ਰਾਗੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਵੈਬ ਪੋਰਟਲ ਹੈ ਕਾਰਵਾਂ, ਉਹਦੀ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਉਹਨੇ ਕਿਹਾ ਵੀ ਕੋਈ ਮੇਲ ਜੋਲ ਤਾਂ ਛੱਡੋ, ਉਹਦਾ ਕੋਈ ਲਿੰਕ ਹੀ ਨਹੀਂ ਉਹਦੇ ਨਾਲ। ਇਹ ਤਾਂ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਜੀ ਉਹ ਨਿਕਲਿਆ। ਇਹ ਚੀਜ਼ਾਂ ਸੀ ਜਿਹਨੇ ਪੂਰੇ ਜਲੰਧਰ ਨੂੰ ਇਸ ਵੇਲੇ ਜਿਹੜੀ ਆ ਜੀ ਉਹ ਹੱਥਾਂ ਪੈਰਾਂ ਦੀ ਪਾਈ ਪਈ ਆ। 3 ਮਰੀਜ਼ ਜਿਹੜੇ ਜੀ ਹੋਰ ਪੋਜ਼ਿਟਿਵ ਆਏ ਆ। ਇੱਕ ਔਰਤ ਦੀ ਮੌਤ ਹੋ ਗਈ ਜਲੰਧਰ ਦੇ ਵਿੱਚ, ਹੋਰ ਜਿਹੜੀ ਜੀ 50 ਸਾਲ ਦੇ ਕਰੀਬ ਸੀ। ਇਹ ਬਸਤੀ ਦਾਨਿਸ਼ਮੰਦਾ ਹੈਗਾ ਸ਼ਿਵਾਜੀ ਨਗਰ, ਉੱਥੋਂ ਦੀ ਰਹਿਣ ਵਾਲੀ ਸੀ। 27 ਤਰੀਕ ਨੂੰ ਇਹਨੂੰ ਦਾਖਲ ਕਰਵਾਇਆ ਗਿਆ ਸੀਗਾ ਜੀ, 27 ਨੂੰ 2 ਦਿਨ ਦੇ ਵਿੱਚ ਉਹਦੀ ਡੈਥ ਹੋ ਗਈ ਉੱਥੇ। 3 ਮਰੀਜ਼ਾਂ ਦੀਆਂ ਰਿਪੋਰਟਾਂ ਜਿਹੜੀਆਂ ਸੀ ਉਹ ਨੈਗੇਟਿਵ ਆਉਣ ਦਾ ਦਾਅਵਾ ਕਰਦਿਆਂ ਉਹਨਾਂ ਨੂੰ ਛੁੱਟੀ ਦੇ ਕੇ ਘਰੇ ਭੇਜਤਾ, ਤੇ ਉਸ ਤੋਂ ਬਾਅਦ ਇਹ 2 ਪੋਜ਼ਿਟਿਵ ਨਿਕਲੇ ਜੀ। ਤੁਸੀਂ ਦੇਖੋ ਅਣਗਹਿਲੀਆਂ ਕਿਵੇਂ ਹੋ ਰਹੀਆਂ। ਔਰ ਜਿਹੜਾ ਜਦੋਂ ਪੋਜ਼ਿਟਿਵ ਰਿਪੋਰਟ ਆ ਗਈ ਤੇ ਸਿਵਲ ਹਸਪੀਟਲ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਇਹ ਭੱਜੇ ਫੇਰ ਜਿਹੜਾ ਜੀ, ਔਰ ਜਾ ਕੇ ਉਹਨਾਂ ਨੂੰ ਫੇਰ ਜਿਹੜਾ ਸੀਗਾ ਜੀ ਉਹ ਚੁੱਕਿਆ। ਔਰ ਤੇ ਜਿਹੜਾ ਜੀ ਤੁਸੀਂ ਚਲੋ ਤੁਹਾਡੀ ਤਾਂ ਰਿਪੋਰਟ ਜਿਹੜੀ ਆ ਉਹ ਹੁਣ ਪੋਜ਼ਿਟਿਵ ਜਿਹੜੀ ਆ ਜੀ ਉਹ ਆ ਗਈ ਆ, ਕਹਿੰਦੇ ਗਲਤੀ ਦੇ ਨਾਲ ਨੈਗੇਟਿਵ ਜਿਹੜੀ ਉਹ ਸਮਝ ਕੇ ਉਹਨਾਂ ਨੂੰ ਘਰੇ ਭੇਜਤਾ ਸੀ। ਹੁਣ ਜਦੋਂ ਘਰੇ ਭੇਜ ਦਿੱਤਾ, ਜਿਨ੍ਹਾਂ ਦੇ ਨਾਲ ਜਿਹੜਾ ਜੀ ਉਹ ਮਿਲੇ, ਉਹਨਾਂ ਨੂੰ ਛੁੱਟੀ ਮਿਲ ਗਈ। ਔਰ ਉਹ ਉਸੇ ਚਾਹ ਦੇ ਵਿੱਚ ਇਹ ਜਿਹੜੇ ਸੀਗੇ ਜੀ ਕਿਸੇ ਦਾ ਜਾਣਕਾਰ ਦੇ ਨਾਲ ਮੋਟਰਸਾਈਕਲ ਦੇ ਉੱਤੇ ਬਹਿ ਕੇ ਘਰੇ ਜਿਹੜਾ ਜੀ ਉਹ ਚਲੇ ਗਿਆ। ਔਰ ਜਦੋਂ ਇਹ ਗਲੀ ਦੇ ਵਿੱਚ ਆਪਣੇ 'ਚ ਗਿਆ ਤਾਂ ਮਹੱਲੇ 'ਚ ਰਹਿੰਦੇ ਲੋਕ ਜਿਹੜੇ ਨੇ, ਜੋ ਕੁਛ ਇਹ ਇੱਥੇ ਕਰ ਰਹੇ ਆ ਫੁਕਰਪਣਾ, ਉਹ ਫੁੱਲਾਂ ਦੀ ਜਿਹੜੀ ਜੀ ਉਹਦੇ ਉੱਤੇ ਕਰਨ ਲੱਗੇ, ਫੁੱਲ ਸੁੱਟਣ ਲੱਗੇ ਇੱਥੋਂ ਜੀ, ਵੀ ਆਹ ਦੇਖੋ ਜੀ ਇਹ ਸਿਹਤਯਾਬ ਹੋ ਕੇ ਆ ਗਿਆ। ਉਹ ਫੁੱਲਾਂ ਜੇ ਸੁੱਟੇ ਸੀ, 2 ਘੰਟਿਆਂ ਬਾਅਦ ਉਹ ਫੇਰ ਐਂਬੂਲੈਂਸਾਂ ਘੂਕਦੀਆਂ ਆ ਗਈਆਂ, ਨਹੀਂ ਤੁਹਾਡੇ ਤਾਂ ਪੋਜ਼ਿਟਿਵ ਹੈ। ਚਲੋ ਜਿਹੜਾ ਜੀ ਜਸਵੀਰ ਸਿੰਘ ਨਾਂ ਦਾ ਇਹ ਜਿਹੜਾ ਮਰੀਜ਼ ਸੀਗਾ, ਇਹ ਵਿਸ਼ਵ ਸ਼ਰਮਾ ਸੀਗਾ ਜਿਹੜਾ ਜਿਹਦੇ ਉੱਤੇ ਫੁੱਲ ਸੁੱਟੇ ਗਏ। ਕਈ ਲੋਕਾਂ ਨੂੰ ਉਹ ਮਿਲਿਆ, ਉਹੀ ਗੱਲ ਹੱਥ ਵੀ ਜਿਹੜਾ ਜੀ ਉਹ ਮਿਲਾਉਂਦਾ ਰਿਹਾ ਕਈਆਂ ਨਾਲ, ਉਹੋ ਜਿਹੇ ਲੋਕ ਜਿਹੜੇ ਮਿਲਾਈ ਗਏ। ਜਸਵੀਰ ਸਿੰਘ ਨਾਂ ਦਾ ਇੱਕ ਵਿਅਕਤੀ ਹੈ ਜੀ, ਉਹਦੀ ਵੀ ਨੈਗੇਟਿਵ ਦੱਸ ਕੇ ਉਹਨੂੰ ਛੁੱਟੀ ਦੇ ਦਿੱਤੀ ਗਈ। ਪਰ ਉਹ ਸਿਵਲ ਹਸਪੀਟਲ ਦੇ ਵਿੱਚ ਹੀ ਸੀਗਾ, ਕਿਉਂਕਿ ਉਹਦੇ ਪਰਿਵਾਰ ਦੇ ਮੈਂਬਰ ਵੀ ਪੋਜ਼ਿਟਿਵ ਹੋਣ ਕਰਕੇ ਉੱਥੇ ਸੀਗੇ। ਪੁਲਿਸ ਜਸਵੀਰ ਸਿੰਘ ਨੂੰ ਲੱਭਣ ਲਈ ਉਹਦੇ ਘਰੇ ਗੇੜੇ ਮਾਰਦੀ ਰਹੀ ਸੀ, ਪਰ ਬਾਅਦ 'ਚ ਪਤਾ ਲੱਗਿਆ ਵੀ ਨਹੀਂ ਉਹ ਤਾਂ ਉੱਥੇ ਹੀ ਆ ਉਹਦੇ, ਕਿਉਂਕਿ ਬਾਕੀ ਮੈਂਬਰ ਜਿਹੜੇ ਹੈਗੇ ਆ ਉੱਥੋਂ ਉਹਨੂੰ ਫੇਰ ਦੁਬਾਰਾ ਜਿਹੜਾ ਜੀ ਉਹ ਦਾਖਲ ਕੀਤਾ ਗਿਆ। ਇਹ ਹਾਲਾਤ ਜਿਹੜੇ ਜੀ ਜਲੰਧਰ ਵਾਲਿਆਂ ਦੇ ਬਣੇ ਨੇ, ਪਰ ਹਾਲਾਤ ਇਹ ਕਿਸੇ ਨੇ ਨਹੀਂ ਬਣਾਏ, ਇਹ ਪ੍ਰਸ਼ਾਸਨ ਦੀਆਂ ਗਲਤੀਆਂ, ਵੱਡੇ ਲੋਕਾਂ ਦੇ ਕਸੂਰ ਜਿਹੜੇ ਆ ਉਹਨਾਂ ਨੂੰ ਦਬਾਉਣ ਦੀਆਂ ਗਲਤੀਆਂ ਦੇ ਨਾਲ ਜਿਹੜਾ ਜੀ ਇਹ ਜਲੰਧਰ ਦੇ ਮੌਜੂਦਾ ਹਾਲਾਤ ਬਣੇ। ਬਿਲਕੁਲ ਜੀ, ਇਹ ਕੋਈ ਖੇਲ ਨਹੀਂ ਹੈਗੀ, ਇਹ ਬਿਮਾਰੀ ਆ ਜਿਹੜੀ ਇਹ ਬਹੁਤ ਸੀਰੀਅਸ ਆ। ਤੇ ਅੱਗੇ ਪੰਜਾਬ ਦੇ ਮਾਝੇ ਏਰੀਏ ਦੀ ਜੇ ਗੱਲ ਕਰੀਏ ਤਾਂ ਉੱਥੇ ਜਿਹੜੇ ਉਸ ਏਰੀਏ ਦੇ ਵਿੱਚ ਆ ਨਾ ਹਿੰਸਾ ਆ ਜਿਹੜੀ ਉਹ ਹਜੇ ਚੱਲੀ ਜਾਂਦੀ ਆ। ਦੇਖੋ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਲੜਾਈਆਂ ਝਗੜਿਆਂ ਜਾਂ ਸਿਆਸਤ ਦੇ ਨਿਮਾਣਾਂ ਦੀ ਗੱਲ ਕਰਦੇ ਹਾਂ, ਤੇ ਉੱਥੇ ਮੈਂ ਇੱਕ ਲਫ਼ਜ਼ ਜ਼ਰੂਰ ਵਰਤਦਾ ਉਹਨਾਂ ਦੀ, ਸਰਪੰਚੀ ਨੁਮਾ ਸਿਆਸਤ ਜਿਹੜੀ ਉਹ ਇਸ ਕਰਕੇ ਕਿ ਜਿਹੜੀ ਸਰਪੰਚੀ ਨੁਮਾ ਸਿਆਸਤ ਹੈ ਇਹ ਪੰਜਾਬ ਦੀਆਂ ਨਾੜਾਂ ਦੇ ਵਿੱਚ ਜਿਹੜੀ ਵੀ ਇੰਜੈਕਟ ਕਰ ਦਿੱਤੀ ਗਈ ਹੈ ਇਹ ਸਿਆਸੀ ਪਾਰਟੀਆਂ ਵੱਲੋਂ। 2 ਪਾਰਟੀਆਂ ਖਾਸ ਤੌਰ ਦੇ ਉੱਤੇ ਅਕਾਲੀ ਤੇ ਕਾਂਗਰਸ ਨੇ ਜਿਹੜੀ ਹੈ ਇਹ ਵਾੜੀ ਹੈ, ਕਿਉਂਕਿ ਇਹੀ ਸੱਤਾ ਦੇ ਵਿੱਚ ਜਿਹੜੀਆਂ ਉਹ ਰਹੀਆਂ ਨੇ। ਇਹ ਖੇਡ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ, ਸਾਰੀ ਜਿਹੜੀ ਸਿਆਸਤ ਜੋ ਕਿ ਅੱਗੇ ਤੋਂ ਅੱਗੇ ਚੱਲਦੀ ਹੈ। ਔਰ ਸਰਪੰਚੀ ਦੇ ਵਿੱਚ ਪਏ ਹੋਏ ਜਿਹੜੇ ਵੈਰ ਹੈ ਉਹ ਪੁਸ਼ਤਾਂ ਤੱਕ ਚੱਲਦੇ ਆ। ਔਰ ਇਹ ਕਿਹਾ ਜਾਂਦਾ ਹੈ ਕਿ ਸਰਪੰਚੀ ਲੜਨੀ ਇੰਨੀ ਔਖੀ ਹੈ
ਕਿ ਲੋਕ ਸਭਾ ਦੀ ਚੋਣ ਦੇ ਨਾਲੋਂ ਵੀ ਔਖੀ ਹੈ ਇਹ ਕੁਝ ਥਾਵਾਂ ਦੀ ਤਾਂ ਜਿਹੜੀ ਸਰਪੰਚੀ ਹੈ। ਇਸ ਸਰਪੰਚੀ ਦੇ ਦੌਰਾਨ ਸਿਰ ਖੁੱਲ੍ਹਦੇ ਆ, ਡਾਂਗਾਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਕਤਲ ਹੁੰਦੇ ਆ, ਔਰ ਇਹ ਕਤਲ ਜਿਹੜੇ ਆ ਜੀ ਅੱਗੇ ਤੋਂ ਅੱਗੇ ਫਿਰ ਲੰਮੇ ਚੱਲਦੇ ਆ। ਔਰ ਜੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਫਿਰ ਦੇਖਿਆ ਹੋਵੇ ਤਾਂ ਇੱਕ ਖਾਸ ਏਰੀਆ ਮਾਝੇ ਦਾ, ਜਿੱਥੇ ਮਾਝੇ ਦੇ ਜਰਨੈਲ ਵੀ ਬਹੁਤ ਨੇ, ਉਹ ਏਰੀਏ ਦੇ ਵਿੱਚ ਇਸ ਜਿਹੜਾ ਦੀ ਮਹਾਂਮਾਰੀ ਦੇ ਵਿੱਚ ਵੀ ਇਹ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਇੱਕ ਕਾਂਗਰਸੀ ਸਰਪੰਚ ਜਿਹੜੀ ਆ ਉਹਦੇ ਪਤੀ ਦਾ ਕਤਲ ਕੀਤਾ ਗਿਆ, ਉਹਦੇ ਸਬੰਧ ਦੇ ਵਿੱਚ ਦੂਜੀ ਪਾਰਟੀ ਵਾਲੇ ਜਿਹੜੇ ਜੀ ਉਹ ਅਰੈਸਟ ਕਰ ਲਏ ਗਏ 24 ਘੰਟੇ। ਅਜੇ ਇਹ 24 ਘੰਟੇ ਸਪੋਰਟ ਨੂੰ ਹੋਏ ਸੀ। ਹੁਣ ਇੱਥੇ ਕਾਦੀਆਂ ਨੇੜੇ ਖਾਰਾ ਪੈਂਦਾ ਜੀ, ਉੱਥੋਂ ਦੀ ਮਹਿਲਾ ਸਰਪੰਚ ਆ, ਉਹਦੇ ਪਤੀ ਨੇ ਆਪਣੀ ਲਾਇਸੈਂਸੀ ਬੰਦੂਕ ਦੇ ਨਾਲ ਇੱਕ ਬੰਦੇ ਦਾ ਗੋਲੀਆਂ ਮਾਰ ਕੇ ਕਤਲ ਕਰਤਾ। ਇਹ ਦਿਲਬਾਗ ਸਿੰਘ ਆ ਜਿਹਦਾ ਕਤਲ ਹੋਇਆ 52 ਸਾਲਾਂ ਦਾ, ਕਾਦੀਆਂ ਦੇ ਵਿੱਚ ਇੱਕ ਸਕੂਲ ਬੱਸ ਜਿਹੜੀ ਜੀ ਉਹ ਇਹ ਚਲਾਉਂਦਾ ਸੀਗਾ। ਖਾਰਾ ਦੀ ਕਾਂਗਰਸੀ ਸਰਪੰਚ ਹੈ ਸੁਖਬੀਰ ਕੌਰ, ਉਹਦੇ ਘਰ ਵਾਲੇ ਨੇ ਇਹ ਜਿਹੜੀਆਂ ਜੀ ਗੋਲੀਆਂ ਚਲਾਈਆਂ ਲਾਇਸੈਂਸੀ ਹਥਿਆਰ ਦੇ ਨਾਲ। ਇਹ ਲਾਇਸੈਂਸੀ ਹਥਿਆਰ ਜਿਹੜੇ ਨੇ ਜੀ ਉਹ ਵੀ ਇੱਕ ਕਿਸਮ ਦੇ ਨਾਲ ਇਹ ਜਿਹੜੀ ਹਿੰਸਾ ਹੈ, ਜਿਹੜੀ ਸਰਪੰਚੀ ਨੁਮਾ ਹਿੰਸਾ, ਉਹਨੂੰ ਬਹੁਤ ਬੜਾਵਾ ਜਿਹੜਾ ਜੀ ਉਹ ਦਿੰਦੇ ਆ। ਹੁਣ ਸਰਪੰਚ ਦਾ ਘਰ ਵਾਲਾ ਇਹ ਕਹਿੰਦਾ ਕਿ ਉਹ ਡਰਾਈਵਰ ਉਹਨੂੰ ਗਾਲਾਂ ਕੱਢਦਾ ਸੀਗਾ ਘਰੇ ਆ ਕੇ ਜਿਹੜਾ ਜੀ, ਔਰ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ। ਉਹ ਕਹਿੰਦੇ ਕਿ ਉਹਨੂੰ ਕਈ ਵਾਰੀ ਸਮਝਾਇਆ ਪਰ ਉਹ ਗਾਲਾਂ ਕੱਢਣ ਤੋਂ ਨਹੀਂ ਸੀ ਟਲਦਾ, ਇਸ ਕਰਕੇ ਉਹਨੇ ਲਾਇਸੈਂਸੀ ਦਨਾਲੀ ਦੇ ਨਾਲ ਗੋਲੀਆਂ ਜਿਹੜੀਆਂ ਜੀ ਉਹ ਮਾਰ ਦਿੱਤੀਆਂ। ਇਹ ਗੱਲਾਂ ਨੇ ਕਹਿਣ ਦੀਆਂ, ਜਿਹੜਾ ਜੀ ਇਹ ਸਭ ਨੂੰ ਪਤਾ ਸਰਪੰਚ ਦੇ ਘਰ ਦੇ ਮੂਹਰੇ ਜਾ ਕੇ ਕੋਈ ਆਮ ਜਿਹਾ ਬੱਸ ਡਰਾਈਵਰ ਜਿਹੜਾ ਜੀ ਉਹ ਗਾਲਾਂ ਕੱਢੇ ਔਰ ਬਾਰ-ਬਾਰ ਗਾਲਾਂ ਕੱਢੇ, ਸਰਪੰਚ ਦੇ ਘਰ ਵਾਲਾ ਉਹਨੂੰ ਰੋਕੇ, ਕਿਉਂਕਿ ਜਿੱਥੇ ਜਿੱਥੇ ਲੇਡੀਜ਼ ਸਰਪੰਚ ਨੇ ਬਹੁਤ ਘੱਟ ਹੋਣਗੀਆਂ ਜਿਹੜੀਆਂ ਸਰਪੰਚੀ ਕਰਦੀਆਂ ਨੇ, ਬੰਦਾ ਹੀ ਸਰਪੰਚ ਹੁੰਦਾ, ਉਹ ਇੰਨੀ ਜ਼ਰੂਰਤ ਨਹੀਂ ਜਿਹੜਾ ਜੀ ਉਹ ਕਰਦੇ। ਬਹਾਨਾ ਜਿਹੜਾ ਜੀ ਬਣਾਇਆ ਗਿਆ ਕਿ ਉਹ ਗਾਲਾਂ ਕੱਢਦਾ ਸੀ। ਜੇ ਗਾਲਾਂ ਕੱਢਦਾ ਪਿੰਡ ਦਾ ਸਰਪੰਚ ਜਿਹੜਾ ਉਹ ਗਾਲਾਂ ਕੱਢਣ ਵਾਲੇ ਦੀ ਸ਼ਿਕਾਇਤ ਥਾਣੇ ਕਰੂਗਾ ਜਾਂ ਆਪਣੀ ਲਾਇਸੈਂਸੀ ਜਿਹੜੀ ਬੰਦੂਕ ਆ ਉਹ ਕੱਢ ਕੇ ਉਹਨੂੰ ਗੋਲੀਆਂ ਮਾਰ ਦੂਗਾ। ਇਹ ਸਾਰਾ ਕੁਝ ਜੋ ਚੱਲ ਰਿਹਾ ਜੀ ਇਹ ਸਿਆਸਤ ਦੀਆਂ ਕਿੜਾਂ ਜਿਹੜੀਆਂ ਉਹ ਕੱਢੀਆਂ ਜਾਂਦੀਆਂ ਨੇ, ਜਿਹੜੀਆਂ ਸਰਪੰਚੀ ਦੇ ਵਿੱਚ ਨੇ। ਇੱਕ ਵਾਰੀ ਉਹਨਾਂ ਦਾ, ਇੱਕ ਵਾਰੀ ਉਹਨਾਂ ਦਾ। ਜੇ ਤੁਸੀਂ ਪਿਛਲੇ ਤਕਰੀਬਨ 1 ਸਾਲ ਦੀਆਂ ਲੈ ਲਓ ਜਾਂ ਜਦੋਂ ਦੀਆਂ ਸਰਪੰਚੀ ਵਾਲੀਆਂ ਚੋਣਾਂ ਹੋਈਆਂ ਨੇ ਉਦੋਂ ਤੋਂ ਲੈ ਲਓ, ਇਹ ਵੈਰ ਜਿਹੜੇ ਨਿਕਲ ਰਹੇ ਆ, ਇੱਕ ਉਹਨਾਂ ਦਾ, ਇੱਕ ਉਹਨਾਂ ਦਾ, ਇੱਕ ਉਹਨਾਂ ਦਾ, ਇੱਕ ਉਹਨਾਂ ਦਾ, ਏਦਾਂ ਜਿਹੜੇ ਵੀ ਉਹ ਨਿਕਲ ਰਹੇ ਆ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉਹਦੀ ਬੜੇ ਜਿਹੜਾ ਦੀ ਉਹ ਧਰਨੇ ਵਗੈਰਾ ਲਾਉਂਦੇ ਰਹੇ ਥਾਣਿਆਂ ਦੇ ਬਾਹਰ, ਸਾਡੇ ਬੰਦੇ ਮਾਰਤੇ, ਸਾਡੇ ਬੰਦੇ ਮਾਰਤੇ। ਹੁਣ ਦੂਜੇ ਪਾਸੇ ਜਿਹੜਾ ਨਹੀਂ ਮਾਰ ਰਹੇ ਆ ਕੋਈ ਨਹੀਂ ਬੋਲ ਰਿਹਾ। ਜਦੋਂ ਉਹਨਾਂ ਦਾ ਮਰੂਗਾ ਜੀ ਫਿਰ ਉਹ ਰੌਲਾ ਪਾਉਂਦੇ, ਉਹਨਾਂ ਦਾ ਮਰਦਾ ਉਹ ਰੌਲਾ ਪਾਉਂਦੇ ਆ। ਇਹ ਲੀਡਰ ਨੂੰ ਕੁਝ ਨਹੀਂ ਹੁੰਦਾ ਜੀ ਕਿਸੇ ਨੂੰ, ਇਹ ਹੇਠਲੇ ਪੱਧਰ ਦੇ ਉੱਤੇ ਫਿੱਟ ਕੀਤੇ ਹੋਏ ਗੁਰਗੇ ਨੇ ਜਿਹੜੇ ਸਿਆਸੀ ਲੀਡਰਾਂ ਦੇ ਪਛਲੱਗ ਲੋਕ, ਜਿਹੜੇ ਸਿਆਸੀ ਲੀਡਰਾਂ ਦੇ ਪਿੱਛੇ ਕਤਲ ਹੋਈ ਜਾਂਦੇ ਆ, ਕਤਲ ਜਿਹੜਾ ਜੀ ਉਹ ਕਰਵਾਈ ਜਾਂਦੇ ਆ। ਕਹਾਣੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਕਠਪੁਤਲੀਆਂ ਨਚਾਉਣ ਵਾਲੇ ਜਿਹੜੇ ਨੇ ਉਹ ਆਰਾਮ ਦੇ ਨਾਲ ਉੱਤੋਂ ਧਾਗੇ ਆਪਰੇਟ ਕਰ ਰਹੇ ਨੇ। ਕੁਛ ਵੀ ਇਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਮਾਰ ਕੇ ਬੰਦੇ ਦਾ ਇਹ ਕੋਈ ਕਿਸੇ ਵੀ ਗੱਲ ਦਾ, ਕਿਸੇ ਦੀ ਵੀ ਚੀਜ਼ ਦਾ ਜਿਹੜਾ ਹੱਲ ਨਹੀਂ ਹੈਗਾ। ਅੱਗੇ ਗੱਲ ਕਰਦੇ ਹਾਂ, ਇੱਕ ਹਾਈਵੇ ਸੀਗਾ ਬਣਨਾ ਸੀ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ, ਉਸ ਦਾ ਵੀ ਹੁਣ ਮਾਮਲਾ ਭਖਿਆ। ਦੇਖੋ ਇਹ ਐਕਚੁਅਲੀ ਇੱਥੇ ਫੇਰ ਉਹ ਆ ਜਾਂਦੀ ਹੈ ਜੀ ਕ੍ਰੈਡਿਟ ਵਾਲੀ, ਜਿਹੜੀ ਜਦੋਂ ਤੱਕ ਕ੍ਰੈਡਿਟ ਲੈਣਾ ਸੀਗਾ ਉਦੋਂ ਤਾਂ ਬਹੁਤ ਜਿਹੜਾ ਜੀ ਹੁੱਬ ਕੇ ਕਹਿੰਦੇ ਮੈਂ ਲਿਆਂਦਾ ਜੀ, ਮੈਂ ਲਿਆਂਦਾ। ਹੁਣ ਜਿਹੜਾ ਜੀ ਇਹਦੇ ਵਿੱਚ ਜਿਹੜੀ ਐਕਸਪਲੇਨੇਸ਼ਨ ਆ ਜੀ ਤੁਸੀਂ ਉਹ ਸੁਣੋਗੇ ਤੇ ਫਿਰ ਉਹੋ ਹੀ ਜਿਵੇਂ ਆਪਾਂ ਨੰਦੇੜ ਵਾਲੀ ਗੱਲ ਕਰਦੇ ਸੀ ਉਹੋ ਜਿਹੀ ਜਿਹੜੀ ਆ ਉਹ ਆ ਜਾਂਦੀ ਹੈ ਸਾਹਮਣੇ। ਕੇਂਦਰ ਦੀ ਸਰਕਾਰ ਦੇ ਵੱਲੋਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਜਿਹੜਾ ਹਾਈਵੇ ਸੀਗਾ, ਇਹਦੀ ਯੋਜਨਾ ਦੇ ਵਿੱਚ ਪੰਜਾਬ ਪੱਧਰ ਦੇ ਉੱਤੇ ਤਬਦੀਲੀ ਕਰਨ ਦਾ ਜਿਹੜਾ ਜੀ ਉਹ ਮਾਮਲਾ ਸਾਹਮਣੇ ਆਇਆ। ਹੁਣ ਇਹਦੇ ਤੇ ਰਾਜਨੀਤੀ ਤਾਂ ਜਿਹੜੀ ਆ ਉਹ ਭਖ ਰਹੀ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਸ਼ਵੇਤ ਮਲਿਕ ਨੇ, ਉਹਨੇ ਪ੍ਰਧਾਨ ਮੰਤਰੀ ਨਿਤਿਨ ਗਡਕਰੀ ਹੋਰਾਂ ਨੂੰ ਜਿਹੜੀਆਂ ਜੀ ਉਹ ਚਿੱਠੀਆਂ ਲਿਖੀਆਂ ਨੇ ਕਿ ਇਹਦੇ ਵਿੱਚ ਤਬਦੀਲੀ ਰੱਦ ਕੀਤੀ ਜਾਵੇ। ਇਹ ਅਸਲ 'ਚ ਕੀ ਆ, ਇਹ ਦਿੱਲੀ ਅੰਮ੍ਰਿਤਸਰ ਕਟੜਾ ਜਿਹੜਾ ਹਾਈਵੇ ਬਣ ਰਿਹਾ ਸੀਗਾ ਜੀ, ਇਹਦੇ ਵਿੱਚ ਤਬਦੀਲੀ ਜਿਹੜੀ ਇਹ ਕੀਤੀ ਗਈ ਆ, ਹੁਣ ਇਹਨੂੰ ਦਿੱਲੀ ਜਲੰਧਰ ਕਟੜਾ ਐਕਸਪ੍ਰੈਸ ਜਿਹੜਾ ਜੀ ਉਹ ਕਰ ਦਿੱਤਾ ਗਿਆ, ਦਿੱਲੀ ਲੁਧਿਆਣਾ ਕਟੜਾ ਜਿਹੜਾ ਜੀ ਉਹ ਕਰ ਦਿੱਤਾ ਗਿਆ, ਔਰ ਇਹਦੇ ਵਿੱਚੋਂ ਅੰਮ੍ਰਿਤਸਰ ਮੰਨਫੀ ਕਰ ਦਿੱਤਾ ਗਿਆ। ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਏਅਰਪੋਰਟ ਹੈ ਔਰ ISBT ਜਿਹੜਾ ਜੀ ਹੈ ਸਰਹੱਦੀ ਸ਼ਹਿਰ ਹੈ,
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਜਿਹੜਾ ਜੀ ਉਹ ਆਉਂਦੇ ਆ। ਹਿਮਾਚਲ ਦੀਆਂ ਵੱਖ-ਵੱਖ ਥਾਵਾਂ ਤੋਂ ਜਿਹੜੇ ਜੀ ਇੱਥੇ ਲੋਕ ਵੱਡੇ ਪੱਧਰ ਦੇ ਉੱਤੇ ਆਉਂਦੇ ਆ। ਜਿਹੜੇ ਇੱਥੇ ਹੈਗੇ ਨੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਉਹ ਵੀ ਇਹ ਕਹਿੰਦੇ ਆ ਕਿ ਅਸੀਂ ਕੇਂਦਰ ਤੱਕ ਇਹ ਗੱਲ ਜਿਹੜੀ ਜੀ ਪਹੁੰਚਾ ਰਹੇ ਹਾਂ ਕਿ ਇਹਦੇ ਵਿੱਚੋਂ ਅੰਮ੍ਰਿਤਸਰ ਨੂੰ ਮੰਨਫੀ ਕਿਉਂ ਕੀਤਾ ਗਿਆ। ਦਿੱਲੀ ਅੰਮ੍ਰਿਤਸਰ ਕੱਟੜਾ ਜਿਹੜਾ ਸੀਗਾ ਜੀ, ਇਹਨੂੰ ਦਿੱਲੀ ਲੁਧਿਆਣਾ ਕੱਟੜਾ ਕਿਉਂ ਜਿਹੜਾ ਕਰ ਦਿੱਤਾ ਗਿਆ, ਇਹਨੂੰ ਅੰਮ੍ਰਿਤਸਰ ਦੇ ਨਾਲ ਹੀ ਜਿਹੜਾ ਜੀ ਉਹ ਜੋੜਿਆ ਜਾਵੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਉਠਾਈ ਹੈ ਕਿ ਇਹ ਜਿਹੜਾ ਐਕਸਪ੍ਰੈਸ ਮਾਰਗ ਸੀਗਾ ਜੀ, ਇਹਦੇ ਨਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਫਾਇਦਾ ਹੋਣਾ ਦਿੱਲੀ ਏਅਰਪੋਰਟ ਤੇ ਜਾਣ ਵਾਲਿਆਂ ਨੂੰ, ਕਿਉਂਕਿ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਹੈ ਉਹਦੇ ਉੱਤੋਂ ਬੋਝ ਜਿਹੜਾ ਜੀ ਉਹ ਕੁਛ ਘਟੂਗਾ। ਇਹ ਕਿਹਾ ਗਿਆ ਸੀਗਾ ਕਿ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਵਾਲਾ, ਇਹਨੂੰ ਜਿਹੜਾ ਅੰਮ੍ਰਿਤਸਰ ਦੇ ਏਅਰਪੋਰਟ ਦੇ ਨਾਲ ਜਿਹੜਾ ਉਹ ਜੋੜਨਾ ਸੀਗਾ। ਕੱਟੜਾ ਦੇ ਵਿੱਚ ਸਥਿਤ ਵੈਸ਼ਨੋ ਦੇਵੀ ਮੰਦਿਰ ਦੇ ਨਾਲ ਜੋੜਨ ਦੀ ਜਿਹੜੀ ਅੱਗੋਂ ਯੋਜਨਾ ਇਹਨੂੰ ਸੀਗੀ, ਪਰ ਅੰਮ੍ਰਿਤਸਰ ਨੂੰ ਮੰਨਫੀ ਜਿਹੜਾ ਜੀ ਉਹ ਕਿਉਂ ਕੀਤਾ ਗਿਆ, ਇਹਦਾ ਕੋਈ ਜਿਹੜਾ ਕੇਂਦਰੀ ਤੌਰ ਦੇ ਉੱਤੇ ਜਵਾਬ ਨਹੀਂ ਮਿਲ ਰਿਹਾ। ਹਰਸਿਮਰਤ ਕੌਰ ਬਾਦਲ ਹੋਰੀ ਜਿਹੜੇ ਆ ਜੀ, ਤੁਸੀਂ ਉਹਨਾਂ ਦੀ ਐਕਸਪਲੇਨੇਸ਼ਨ ਸੁਣਨੀ, ਉਹ ਇਹ ਕਹਿੰਦੇ ਕਿ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਜਿਹੜਾ ਜੀ ਉਹ ਕਰਤਾਰਪੁਰ ਦੇ ਵਿੱਚ ਕਹਿੰਦੇ 2 ਹਿੱਸਿਆਂ ਦੇ ਵਿੱਚ ਵੰਡਿਆ ਜਾਊਗਾ। ਕਰਤਾਰਪੁਰ ਤੋਂ ਇਹਦਾ ਇੱਕ ਹਿੱਸਾ ਅੰਮ੍ਰਿਤਸਰ ਦੇ ਵਿੱਚੋਂ ਦੀ ਹੋ ਕੇ ਲੰਘੂਗਾ, ਜਦੋਂ ਕਿ ਦੂਜਾ ਹਿੱਸਾ ਗੁਰਦਾਸਪੁਰ ਹੋ ਕੇ ਕੱਟੜਾ ਜਾਊਗਾ। ਇਹਨਾਂ ਨੇ ਕਿਹਾ ਕਿ ਜਿਹੜਾ ਇਹ ਐਕਸਪ੍ਰੈਸ ਮਾਰਗ ਹੈ ਇਹ ਅੰਮ੍ਰਿਤਸਰ ਦੇ ਵਿੱਚੋਂ ਦੀ ਨਹੀਂ ਲੰਘ ਰਿਹਾ, ਇਹਦੇ ਵਿੱਚ ਸੱਚਾਈ ਨਹੀਂ ਜੀ। ਔਰ ਇਹ ਕਹਿੰਦੇ ਕਿ ਅੰਮ੍ਰਿਤਸਰ ਜਾਣ ਵਾਲਾ ਸੈਕਸ਼ਨ ਜਿਹੜਾ 50 ਕਿਲੋਮੀਟਰ ਦਾ ਮੌਜੂਦਾ ਹਾਈਵੇ ਦਾ ਇਸਤੇਮਾਲ ਕਰੂਗਾ। ਤੁਸੀਂ ਸ਼ੈਤਾਨੀਅਤ ਦੇਖੋ ਜੀ ਕਿ ਕਿਵੇਂ ਇਹਦੇ ਵਿੱਚੋਂ ਕਹਿੰਦੇ ਨਹੀਂ ਕਰਤਾਰਪੁਰ ਤੋਂ 2 ਹਿੱਸੇ ਹੋ ਜਾਣੇ ਆ। ਅਸਲ ਦੇ ਵਿੱਚ ਇਹਨੂੰ ਜਿਹੜਾ ਜੀ ਉਹ ਕਰਤਾਰਪੁਰ ਤੋਂ ਸਾਈਡ ਨੂੰ ਲੈ ਜਾਣਾ, ਅੰਮ੍ਰਿਤਸਰ ਇਹ ਮੰਨਫੀ ਕਰ ਦਿੱਤਾ ਗਿਆ ਉਹਦੇ ਵਿੱਚੋਂ। ਇਹ ਕਹਿੰਦੇ ਜੀ ਇੱਕ ਹਾਈਵੇ ਜਿਹੜਾ ਅੰਮ੍ਰਿਤਸਰ ਨੂੰ ਜਾਊਗਾ ਉਹ ਪਹਿਲਾਂ ਹੀ ਜਾ ਰਿਹਾ, ਜਿਹੜਾ ਬਿਆਸ ਥਾਣੀ ਜਿਹੜਾ ਜੀ ਉਹ ਜਾਂਦਾ ਮੇਨ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਕਹਿੰਦੇ 50 ਕਿਲੋਮੀਟਰ ਦਾ ਮੌਜੂਦਾ ਹਾਈਵੇ ਦਾ ਇਸਤੇਮਾਲ ਜਿਹੜਾ ਕੀਤਾ ਜਾਊਗਾ। ਤੇ ਕਹਿੰਦੇ ਜੀ ਦੋਵੇਂ ਪਾਸੇ ਇਹਦੇ ਸੜਕਾਂ ਬਣਾ ਕੇ ਇੱਕ ਐਕਸਪ੍ਰੈਸ ਵਜੋਂ ਇਹਨੂੰ ਵਿਕਸਿਤ ਜਿਹੜਾ ਉਹ ਕੀਤਾ ਜਾਊਗਾ। ਮਤਲਬ ਕਿ ਉਹਨੂੰ ਨਾ ਇਹਦੇ ਵਿੱਚੋਂ ਜਿਹੜਾ ਜੀ ਉਹ ਦੇ ਦਿੱਤਾ ਜਾਊਗਾ। ਇਹਦਾ ਕੋਈ ਜਵਾਬ ਨਹੀਂ ਹੈਗਾ ਕਿ ਜਿਹਦਾ ਨਾਮ ਪਹਿਲਾਂ ਦਿੱਲੀ ਅੰਮ੍ਰਿਤਸਰ ਕੱਟੜਾ ਐਕਸਪ੍ਰੈਸ ਸੀਗਾ, ਉਹਦਾ ਨਾਮ ਹੁਣ ਦਿੱਲੀ ਲੁਧਿਆਣਾ ਕੱਟੜਾ ਐਕਸਪ੍ਰੈਸ ਕਿਉਂ ਕਰ ਦਿੱਤਾ ਜਿਹੜਾ ਦੀ ਗਿਆ। ਜੇ ਕ੍ਰੈਡਿਟ ਲੈਣਾ ਹੋਵੇ ਤੇ ਫਿਰ ਭੱਜ ਕੇ ਜਿਹੜਾ ਦੀ ਉਹ ਲੈਂਦੇ ਆ, ਤੇ ਜੇ ਕਿਉਂਕਿ ਜੁਰਤ ਨਹੀਂ ਆ ਮੁੱਦੇ ਜਿਹੜਾ ਦੀ ਉਹ ਚੁੱਕਦੀ ਜੁਰਤ ਨਹੀਂ, ਇਹ ਦੱਸਣ ਦੀ ਜੁਰਤ ਨਹੀਂ ਹੈਗੀ ਕਿ ਇਹਨੂੰ ਨਾ ਜਿਹੜਾ ਦੀ ਕੀਤਾ ਜਾਵੇ। ਐਕਸਪਲੇਨੇਸ਼ਨ ਹਾਲਾਂਕਿ ਸੈਂਟਰ ਦੀ ਸਰਕਾਰ ਦੀ ਹੋਣੀ ਆ, ਉਹ ਪਤਾ ਨਹੀਂ ਕਿਹੋ ਜਿਹੀ ਹੋਣੀ ਆ ਕਿਹੋ ਜਿਹੀ ਨਹੀਂ, ਪਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਹਾਈਵੇ ਅਥਾਰਟੀ ਦੇ ਨਾਲ, ਉਹ ਐਕਸਪਲੇਨੇਸ਼ਨ ਦੇ ਰਿਹਾ ਵੀ ਨਹੀਂ ਇਹ ਕਰਤਾਰਪੁਰ ਤੋਂ 2 ਹਿੱਸਿਆਂ 'ਚ ਵੰਡਿਆ ਜਾਣਾ। ਇੰਨੀਆਂ ਚਲਾਕੀਆਂ ਦੇ ਨਾਲ ਹੀ ਤਾਂ ਪੰਜਾਬ ਨੂੰ ਚੱਟ ਗਿਆ ਰਹੇ ਟੱਬਰ। ਤੇ ਅੱਗੇ ਕਰਦੇ ਆ ਕਰੋਨਾ ਵਾਇਰਸ ਦਾ ਜਿਹੜਾ ਕਹਿ ਰਿਹਾ ਇਹ ਸਾਰੇ ਥਾਂ ਆ, ਕੀ ਪੰਜਾਬ ਦੇ ਵਿੱਚ ਘੱਟ ਆ ਕਿਉਂਕਿ NRI ਆ ਉਹ ਅਮਰੀਕਾ ਨੂੰ ਪਰਤਣ ਲਈ ਬੜੇ ਕਾਹਲੇ ਆ? ਦੇਖੋ ਅਮਰੀਕਾ ਤਾਂ ਖੈਰ ਉਹ ਤਾਂ ਬੈਟਰ ਤੁਸੀਂ ਦੱਸ ਸਕਦੇ ਹੋ, ਉੱਥੇ ਬੈਠੇ ਹੋ, ਉੱਥੇ ਤਾਂ ਬਹੁਤ ਬੁਰੇ ਹਾਲਾਤ ਜਿਹੜੇ ਜੀ ਕੁਛ ਏਰੀਆਜ਼ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਨੇ। ਇਹਦੇ ਬਾਵਜੂਦ ਸੁਰੱਖਿਅਤ ਤਾਂ ਕੈਨੇਡਾ ਵੀ ਨਹੀਂ ਗਿਆ, ਕੈਨੇਡਾ ਦੇ ਵਿੱਚ ਵੀ ਲੋਕਡਾਊਨ ਹੈ ਔਰ ਲੋਕ ਅੰਦਰ ਹੀ ਬੜੇ ਹੋਏ ਨੇ। ਇਹਦੇ ਬਾਵਜੂਦ ਜਿਹੜੇ ਇੱਥੇ ਪ੍ਰਵਾਸੀ ਗੱਲ ਜਿਹੜੀ ਪਹਿਲਾਂ ਵੀ ਕਰਦੇ ਸੀ, ਜਿਹੜਾ ਪੈਨਿਕ ਨਾ ਹੋਣ, ਜਿਵੇਂ ਪੈਨਿਕ ਹੋਏ ਹਜ਼ੂਰ ਸਾਹਿਬ ਵਾਲੇ, ਉਹ ਪੈਨਿਕ ਦੇ ਵਿੱਚੋਂ ਜਿਹੜਾ ਉਹ ਨਿਕਲ ਰਿਹਾ ਨਾ, ਇਹ ਲੋਕ ਵੀ ਜਿਹੜੇ ਨੇ ਉਹ ਵਾਪਸ ਜਾਣਾ ਚਾਹੁੰਦੇ ਆ ਤੇਜ਼ੀ ਦੇ ਨਾਲ ਕਿ ਛੇਤੀ ਜਿਹੜੀਆਂ ਦੀ ਇੱਥੋਂ ਫਲਾਈਟਾਂ ਚੱਲਣ ਜੀ। ਹਾਂਜੀ, ਤਾਂ ਜਿਹੜੇ ਕੈਨੇਡਾ ਦੇ ਵਿੱਚ ਵੀ ਜਿਹੜਾ ਦੀ ਲੋਕਡਾਊਨ ਹੈ, ਹੁਣ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਕੰਮਾਂ ਕਾਰਾਂ ਦਾ ਕੀ ਹਾਲਾਤ ਹੈ ਸਭ ਨੂੰ ਪਤਾ, ਪਰ ਫਿਰ ਵੀ ਇੱਥੋਂ ਲੋਕ ਜਿਹੜਾ ਜੀ ਉਹ ਜਾਣਾ ਚਾਹੁੰਦੇ ਆ। ਔਰ ਕੈਨੇਡਾ ਦੇ ਵਾਸਤੇ ਜਿਹੜੀਆਂ ਜੀ ਹਾਲਾਂਕਿ ਉਹ ਠੇਕਾ ਦਿੱਤਾ ਗਿਆ ਪ੍ਰਾਈਵੇਟ ਫਰਮ ਨੂੰ ਜਿਹੜਾ ਜੀ ਉਹਦੇ ਉੱਤੇ ਨਵੀਆਂ ਫਰੈਸ਼ ਟਿਕਟਾਂ ਲੈ ਕੇ 3-3 ਹਜ਼ਾਰ ਦੀਆਂ $3200 ਦੀਆਂ ਲੋਕ ਕੈਨੇਡਾ ਨੂੰ ਜਿਹੜਾ ਜੀ ਉਹ ਜਾ ਰਹੇ ਆ। ਕਤਰ ਏਅਰਵੇਜ਼ ਨੇ ਪਿਛਲੇ ਦਿਨਾਂ ਦੇ ਵਿੱਚ ਮੌਂਟਰੀਅਲ ਤੱਕ ਜਿਹੜਾ ਦੀ ਉਹ ਲੈ ਕੇ ਗਏ, ਮੌਂਟਰੀਅਲ ਤੋਂ ਅੱਗੇ ਬਾਕੀ ਸ਼ਹਿਰਾਂ ਨੂੰ ਕਿਵੇਂ ਜਾ ਰਹੇ ਆ ਉਹ ਲੋਕਾਂ ਦੇ ਉੱਤੇ ਜਿਹੜਾ ਉਹ ਛੱਡਿਆ ਗਿਆ। USA ਦੇ ਵਿੱਚ ਜਾਣ ਦੇ ਵਾਸਤੇ ਵੀ ਜਿਹੜੀਆਂ ਫਲਾਈਟਾਂ ਸਪੈਸ਼ਲ ਨੇ ਉਹਨਾਂ ਦੇ ਇੰਤਜ਼ਾਮ ਕੀਤੇ ਗਏ ਆ। ਜਿਹੜੇ ਸਿਟੀਜ਼ਨ ਨੇ ਉੱਥੋਂ ਦੇ 10 ਦਿਨਾਂ ਤੋਂ US ਤੇ ਐਮਬੈਸੀ ਜਿਹੜੀ ਜੀ ਉਹ ਲੁਧਿਆਣਾ ਦੇ ਵਿੱਚੋਂ 20 ਤੋਂ ਵੱਧ ਵਿਸ਼ੇਸ਼ ਬੱਸਾਂ ਦੇ ਰਾਹੀਂ ਪੂਰੇ ਪੰਜਾਬ ਤੋਂ ਕਰੀਬ 800 ਦੇ ਕਰੀਬ ਜਿਹੜੇ NRIs ਨੇ ਉਹ ਦਿੱਲੀ ਏਅਰਪੋਰਟ ਦੇ ਉੱਤੇ ਜਾ ਚੁੱਕੇ ਆ। ਜਿਹੜਾ ਜੀ ਇੱਥੇ ਜਦੋਂ ਚੜ੍ਹਦੇ ਆ ਜਿਹੜੀਆਂ ਬੱਸਾਂ ਦੇ ਉੱਤੇ, ਫਿਰ ਉੱਥੇ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਨਾ ਜੀ, ਜਿਹਨੂੰ ਸੋਸ਼ਲ ਡਿਸਟੈਂਸ ਕਹਿੰਦੇ ਆ, ਮੈਂ ਇਸ ਕਰਕੇ ਕਹਿੰਦਾ ਜੀ ਉਹ ਫਿਜ਼ੀਕਲ ਡਿਸਟੈਂਸ ਜਿਹੜਾ ਜੀ ਉਹ ਸਹੀ ਵਰਡ ਆ, ਬਾਕੀ ਖੈਰ ਉਹ ਵਰਡ ਚੱਲ ਰਿਹਾ ਸੋਸ਼ਲ ਡਿਸਟੈਂਸ, ਉਹ ਵੀ ਉੱਥੇ ਕੋਈ ਧਿਆਨ ਨਹੀਂ ਜਿਹੜਾ ਜੀ ਉਹਦਾ ਰੱਖਿਆ ਜਾ ਰਿਹਾ ਕਾਹਲੀ ਦੇ ਵਿੱਚ ਕਿ ਮੈਂ ਪਹਿਲਾਂ ਬੱਸ ਦੇ ਵਿੱਚ ਜਿਹੜਾ ਉਹ ਬੈਠਣਾ।
ਮਾਰਚ ਮਹੀਨੇ ਤੋਂ ਇਹ ਲੋਕ ਇੱਥੇ ਜਿਹੜਾ ਜੀ ਉਹ ਫਸੇ ਹੋਏ ਆ। ਇਹ 'ਚ ਕੋਈ ਸ਼ੱਕ ਨਹੀਂ ਕਿ ਪੈਨਿਕ ਜਿਹੜਾ ਉਹ ਕ੍ਰੀਏਟ ਹੋ ਜਾਂਦਾ। ਪਰ ਜਿਹੜੇ ਕੁਛ ਲੋਕ ਹੈਗੇ ਨੇ ਉਹ ਬਹੁਤ ਰੀਅਲ ਨੇ, ਜਿਨ੍ਹਾਂ ਦੇ ਫੋਨ ਇਹ ਆਉਂਦੇ ਆ ਵੀ ਚਲੋ ਕੋਈ ਨਹੀਂ, ਬੈਠੇ ਆ, ਇੱਥੇ ਹੀ ਬੈਠੇ ਆ। ਉਹਨਾਂ ਦੀ ਗਿਣਤੀ ਤਾਂ ਜੇ ਟੋਟਲ ਦੇ ਵਿੱਚੋਂ ਲਾਈਏ ਤਾਂ ਕੋਈ 8-10% ਵੀ ਨਹੀਂ ਗੀ। ਜ਼ਿਆਦਾ ਲੋਕ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਅਸੀਂ ਕਿਵੇਂ ਜਾਵਾਂਗੇ। ਜਿਹੜੇ ਹੈਗੇ ਸਿਟੀਜ਼ਨ ਨਹੀਂ ਹੈਗੇ ਜੀ, ਉਹਨਾਂ ਦੀ ਮੁਸ਼ਕਿਲ ਹੋਰ, ਉਹਨਾਂ ਦੇ ਵਿੱਚ ਪੈਨਿਕ ਜ਼ਿਆਦਾ ਜਿਹੜਾ ਜੀ ਉਹ ਕ੍ਰੀਏਟ ਹੋ ਰਿਹਾ। ਤੇ ਸਾਡੇ ਵਾਸਤੇ ਕੁਛ ਨਹੀਂ ਕੀਤਾ ਜਾ ਰਿਹਾ, ਸਿਰਫ ਸਿਟੀਜ਼ਨ ਦੇ ਵਾਸਤੇ ਕੀਤਾ ਜਿਹੜਾ ਜੀ ਉਹ ਜਾ ਰਿਹਾ। ਅਮਰੀਕਾ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਉਹ ਤੁਹਾਨੂੰ ਜਿਹੜਾ ਜੀ ਉਹ ਜ਼ਿਆਦਾ ਪਤਾ। ਔਰ ਇੱਥੋਂ ਲੋਕ ਫਿਰ ਵੀ ਕਾਹਲੇ ਨੇ ਕਿ ਜਿਹੜਾ ਜੀ ਪਿੰਡਾਂ ਦੇ ਵਿੱਚ ਸ਼ਾਂਤੀ ਦੇ ਨਾਲ ਬੈਠੇ, ਸ਼ਹਿਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਬੈਠੇ ਲੋਕ ਜਿਹੜੇ ਨੇ ਉਹ ਛੇਤੀ ਜਾਣਾ ਚਾਹੁੰਦੇ ਆ। ਪਿਛਲੇ ਇੱਕ ਹਫ਼ਤੇ ਦੇ ਦੌਰਾਨ USA ਐਮਬੈਸੀ ਦੇ ਰਾਹੀਂ 20 ਤੋਂ ਵੱਧ ਬੱਸਾਂ ਜਿਹੜੀਆਂ ਨੇ ਉਹਨਾਂ ਦੇ ਰਾਹੀਂ ਇਹ ਦਿੱਲੀ ਏਅਰਪੋਰਟ ਤੋਂ ਅਮਰੀਕਾ ਦੇ ਵਾਸਤੇ ਜਿਹੜਾ ਉਹ ਗਏ ਆ। USA ਐਮਬੈਸੀ ਦੇ ਵਿੱਚ ਕੁਝ ਅਧਿਕਾਰੀ ਜਿਹੜੇ ਨੇ ਉਹ ਲੁਧਿਆਣੇ ਦੇ ਵਿੱਚ ਹੀ ਮੌਜੂਦ ਨੇ, ਜਿੱਥੋਂ ਭਾਈਵਾਲਾ ਚੌਕ ਨੇੜਿਓਂ ਅਮਰੀਕਾ ਜਾਣ ਵਾਲੇ ਜਿਹੜੇ NRIs ਨੇ ਉਹਨਾਂ ਦੇ ਕਾਗਜ਼ਾਤ ਵਗੈਰਾ ਚੈੱਕ ਕਰਕੇ ਉਹਨਾਂ ਨੂੰ ਵਿਸ਼ੇਸ਼ ਬੱਸਾਂ ਦੇ ਰਾਹੀਂ ਦਿੱਲੀ, ਫਿਰ ਅੱਗੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਜਾ ਰਿਹਾ। 18 ਅਪ੍ਰੈਲ ਨੂੰ 7 ਬੱਸਾਂ ਰਾਹੀਂ 300 ਦੇ ਕਰੀਬ ਲੋਕਾਂ ਨੂੰ ਅਮਰੀਕਾ ਤੇ ਆਸਟ੍ਰੇਲੀਆ ਲਈ ਰਵਾਨਾ ਕੀਤਾ ਗਿਆ। 24 ਅਪ੍ਰੈਲ ਨੂੰ 10 ਬੱਸਾਂ 250 ਲੋਕ ਅਮਰੀਕਾ ਗਏ ਆ। 28 ਅਪ੍ਰੈਲ ਨੂੰ 10 ਬੱਸਾਂ ਦੇ ਰਾਹੀਂ 250 ਦੇ ਕਰੀਬ ਲੋਕ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ ਆ। ਜਿਹੜੇ ਵੀ ਸੁਣਦੇ ਨੇ ਜੀ, ਐਕਚੁਅਲੀ ਵੈਸੇ ਹੁੰਦਾ ਤਾਂ ਨਹੀਂ ਗਾ ਕਿ ਇੱਦਾਂ ਦੀ ਗੱਲ ਜਿਹੜੀ ਕਹੀ ਜਾਵੇ ਤਾਂ ਉਹਦੇ 'ਤੇ ਬਹੁਤਾ ਅਮਲ ਹੋਵੇ। ਆਪਾਂ ਡੇ ਫਸਟ ਗੱਲ ਕਰਦੇ ਜਿਹੜਾ ਵੀ ਆ ਰਹੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹ ਕਿਹਾ ਜਾਵੇ ਕਿ ਕੁਛ ਸਮਾਂ ਹੋਰ ਹੈ, ਸਦਾ ਨਹੀਂ ਸਮਾਂ ਇੱਕੋ ਜਿਹਾ ਜਿਹੜਾ ਵੀ ਉਹ ਰਹਿੰਦਾ। ਜੇ ਇਹਨਾਂ ਦਿਨਾਂ ਦੇ ਦੌਰਾਨ ਪੇਸ਼ੈਂਸ ਜਿਹੜੀ ਹੈ ਜੀ ਉਹ ਰੱਖ ਕੇ ਤੇ ਇਹ ਬਹੁਤ ਵਰਕ ਕਰੂਗੀ। ਕੋਈ ਐਡੀ ਗੱਲ ਨਹੀਂ ਹੈਗੀ। ਸਾਰੇ ਮੁਲਕ ਹੌਲੀ ਹੌਲੀ ਜਿਹੜੇ ਆ ਜੀ ਉਹ ਖੁੱਲ੍ਹ ਜਾਣੇ ਆ। ਇਹ ਨਹੀਂ ਹੈਗਾ ਕਿ ਕੋਈ 6 ਮਹੀਨੇ ਬੰਦ ਰਹਿਣੇ ਆ, ਸਾਲ ਜਿਹੜੇ ਆ ਜੀ ਉਹ ਬੰਦ ਰਹਿਣੇ ਆ। ਖੁੱਲਣਗੇ, ਆਉਂਦੇ ਦਿਨਾਂ ਦੇ ਦੌਰਾਨ ਖੁੱਲਣਗੇ। ਆਰਾਮ ਦੇ ਨਾਲ ਤੁਸੀਂ ਜਾਓਗੇ ਤਾਂ ਉਹ ਬਿਹਤਰ ਆ। ਹੜਬੜਾਹਟ ਜਿਹੜੀ ਆ ਉਹ ਕਿਹੋ ਜਿਹੇ ਹਾਲਾਤ ਬਣਾ ਸਕਦੀ ਆ, ਉਹ ਆਪਾਂ ਹਜ਼ੂਰ ਸਾਹਿਬ ਵਾਲੀ ਜਿਹੜੀ ਉਹ ਗੱਲ ਕਰਕੇ ਹਟੇ ਆ। ਕਾਹਲੀ ਦੇ ਵਿੱਚ ਟੈਕਸੀਆਂ ਕਿਰਾਏ ਦੇ ਉੱਤੇ ਕਰ ਲਈਆਂ। ਉਹ ਟੈਕਸੀ ਡਰਾਈਵਰ ਜਿਹੜਾ ਪੋਜ਼ੀਟਿਵ ਨਿਕਲਿਆ, 11 ਜਣਿਆਂ ਨੂੰ ਇੱਥੇ ਟੰਗ ਗਿਆ। ਇੱਕ ਟੈਕਸੀ ਕਰ ਲਈ ਜੀ 4 ਜਣਿਆਂ ਨੂੰ ਜਿਹੜਾ ਸੀਗਾ ਜੀ ਉਹ ਟੰਗ ਗਿਆ। ਸੋ ਇਹ ਸਾਰਾ ਕੁਝ ਇਸ ਤੋਂ ਬਚਣ ਦੇ ਵਾਸਤੇ ਸਿਰਫ ਇਹੀ ਹੈ ਜੀ, ਪੇਸ਼ੈਂਸ ਜਿਹੜੀ ਆ ਉਹ ਰੱਖੀ ਜਾਵੇ। ਕੁਛ ਹਫ਼ਤੇ ਹੋਰ ਨਹੀਂ ਜੀ, ਇੰਨਾ ਚਿਰ ਜਿੱਥੇ ਟਿਕੇ ਉਹ ਕੁਛ ਦਿਨ ਹੋਰ ਟਿਕ ਜਾਓ। ਬਿਲਕੁਲ ਜੀ ਬਿਲਕੁਲ। ਨਾਲੇ ਕਿਹੜਾ ਇੱਕ ਦੇਸ਼ ਦੇ ਵਿੱਚ ਆ, ਸਾਰੀ ਜਗ੍ਹਾ 'ਤੇ ਆ। ਹਜੇ ਵੀ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਆ ਜਿਹੜਾ ਉਹ ਸੁਰੱਖਿਅਤ ਹੈਗਾ ਆ, ਬਹੁਤਾ ਨਹੀਂ ਹੈਗਾ ਉੱਥੇ। ਅਤੇ ਅੱਗੇ ਪ੍ਰਵਾਸੀ ਮਜ਼ਦੂਰਾਂ ਦੀ ਜੇ ਗੱਲ ਕਰੀਏ ਤਾਂ ਘਰ ਕਹਿੰਦੇ ਘਰ ਹੀ ਹੁੰਦਾ, ਉਹ ਅਜੇ ਵੀ ਤੁਰ ਕੇ ਵਾਪਸ ਜਾ ਰਹੇ। ਐਕਚੁਅਲੀ ਜੀ ਇੱਕ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਹੋਈ ਆ ਆਪਣੇ ਕੇਂਦਰ ਦੀ ਸਰਕਾਰ ਦੇ ਵੱਲੋਂ। ਔਰ ਉਸ ਐਡਵਾਈਜ਼ਰੀ ਦੇ ਵਿੱਚ ਜਿਹੜੀ ਆ ਇਹ ਗੱਲ ਕਹੀ ਗਈ ਆ ਕਿ ਜਿਹੜੇ ਲੋਕ ਵੱਖ-ਵੱਖ ਸੂਬਿਆਂ ਦੇ ਵਿੱਚ ਫਸੇ ਹੋਏ ਆ, ਉਹਨਾਂ ਦੇ ਵਿੱਚ ਚਾਹੇ ਮਜ਼ਦੂਰ ਨੇ, ਚਾਹੇ ਉਹਦੇ ਵਿੱਚ ਜਿਹੜੇ ਸਟੂਡੈਂਟ ਨੇ, ਉਹਨਾਂ ਨੂੰ ਵਾਪਸ ਜਾਣ ਦੀ ਆਪੋ ਆਪਣੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਜਿਹੜੀ ਦਿੱਤੀ ਜਾਵੇ। ਹਾਲਾਂਕਿ ਇਹ ਜਿਹੜੀ ਐਡਵਾਈਜ਼ਰੀ ਹੈ ਜੀ, ਇਹਦੇ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਉਹ ਐਡਵਾਈਜ਼ਰੀ ਜਿਹੜੀ ਹੈ ਜੀ ਉਹ ਫੁੱਲਫਿਲ ਹੁੰਦਿਆਂ ਸਮਾਂ ਲੱਗ ਸਕਦਾ, ਕਿਉਂਕਿ ਉਹਦੇ ਵਾਸਤੇ ਇੱਕ ਨੋਡਲ ਆਫਿਸਰ ਜਿਹੜਾ ਜੀ ਉਹ ਲਾਉਣ ਦੀ ਗੱਲ ਸਾਰੇ ਸੂਬਿਆਂ ਨੂੰ ਆਖੀ ਗਈ ਆ। ਔਰ ਉਹਦੇ ਵਿੱਚ ਜਿਹੜੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਨੂੰ ਜਿਹੜੀ ਇਹ ਲਿਖੀ ਚਿੱਠੀ ਆ ਉਹਦੇ ਵਿੱਚ ਕਿਹਾ ਗਿਆ ਕਿ ਪ੍ਰਵਾਸੀ ਮਜ਼ਦੂਰ, ਵਿਜ਼ਟਰ, ਸਟੂਡੈਂਟ ਜਿਹੜੇ ਨੇ, ਸ਼ਰਧਾਲੂ, ਉਹਨਾਂ ਦੀ ਆਵਾਜਾਈ ਨੂੰ ਮਨਜ਼ੂਰੀ ਦਿੱਤੀ ਜਾਵੇ। ਪਰ ਉਹਦੇ ਵਾਸਤੇ ਕੁਝ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਨੇ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਗਾਈਡਲਾਈਨ ਜਿਹੜੀ ਦੀ ਉਹ ਤਿਆਰ ਕੀਤੀ ਜਾਵੇ, ਇਹਨਾਂ ਦੇ ਟੈਸਟ ਕੀਤੇ ਜਾਣ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪੋ ਆਪਣੇ ਸੂਬਿਆਂ ਦੇ ਵਿੱਚ ਸੜਕੀ ਰਸਤੇ ਰਾਹੀਂ ਜਿਹੜਾ ਜੀ ਉਹ ਆਵਾਜਾਈ ਯਕੀਨੀ ਬਣਾਈ ਜਾਵੇ। ਔਰ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਸੈਨੀਟਾਈਜ਼ ਕਰਕੇ ਫਿਰ ਉਹਨਾਂ ਬੱਸਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਜੀ ਉਹ ਕੋਈ ਵੀ ਸੂਬਾ ਆਪਣੀ ਸਰਹੱਦ ਦੇ ਵਿੱਚ ਦਾਖਲ ਹੋਣ ਤੋਂ ਨਹੀਂ ਰੋਕੂਗਾ। ਹੁਣ ਇੰਨਾ ਕੁਛ ਕਿਹੜਾ ਸੂਬਾ ਜਿਹੜਾ ਜੀ ਉਹ ਇੰਤਜ਼ਾਮ ਕਰੂਗਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿੱਥੋਂ ਤੱਕ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਹੈ, ਉਹਨਾਂ ਦਾ ਆਪਣੇ ਪਿਤਰੀ ਰਾਜਾਂ ਵੱਲ ਜਾਣਾ ਜਿਹੜਾ ਜੀ ਉਹ ਲਗਭਗ ਅਜੇ ਵੀ ਜਿਹੜਾ ਹੈ ਉਹ ਲੱਗ ਰਿਹਾ ਕਿ ਐਜ਼ ਸੂਨ ਕੁਝ ਜਿਹੜੀਆਂ ਛੋਟਾਂ ਮਿਲਣਗੀਆਂ ਤੇ ਇਹ ਨਿਕਲਣਗੇ ਜੀ ਬਹੁਤ ਤੇਜ਼ੀ ਦੇ ਨਾਲ। ਕੋਠੀਆਂ ਬਣਾਉਣ ਵਾਲੇ ਰਾਜ ਮਿਸਤਰੀ, ਰੰਗ ਰੋਗਨ ਕਰਨ ਵਾਲੇ ਪ੍ਰਵਾਸੀ ਮਜ਼ਦੂਰ, ਆਪਣੇ ਘਰਾਂ ਨੂੰ ਜਾਣ ਦੇ ਵਾਸਤੇ ਪਾਸ ਬਣਵਾਉਣ ਲਈ ਜਿਹੜੇ ਡਿਸਟ੍ਰਿਕਟ ਪ੍ਰਸ਼ਾਸਨ ਹੈ ਉਹਨਾਂ ਦੇ ਤਰਲੇ ਮਿੰਨਤਾਂ ਕਰ ਰਹੇ ਆ।
ਜਲੰਧਰ ਦੇ ਵਿੱਚ ਜਿਹੜੇ ਫਸੇ ਮਜ਼ਦੂਰ ਨੇ ਉਹ ਕਹਿੰਦੇ ਜੋ ਕੁਝ ਕਮਾਇਆ ਸੀ ਉਹ ਖਰਚ ਲਿਆ। ਇੱਥੇ ਹੁਣ ਕਹਿੰਦੇ ਸਾਡਾ ਰਹਿਣਾ ਔਖਾ, ਰੋਟੀ ਪਾਣੀ ਹੈ ਨੀ ਗਾ, ਪੈਸੇ ਜਿਹੜੇ ਸੀ ਉਹ ਖਰਚ ਲਏ। ਜੇ ਬਾਹਰ ਨਿਕਲਦੇ ਆ ਕੰਮਕਾਰ ਲੱਭਣ ਦੇ ਵਾਸਤੇ, ਰੋਟੀ ਲੱਭਣ ਦੇ ਵਾਸਤੇ, ਤੇ ਪੁਲਿਸ ਦੀਆਂ ਡਾਂਗਾਂ ਜਿਹੜੀਆਂ ਉਹ ਪੈਂਦੀਆਂ। ਉਹ ਕਹਿੰਦੇ ਸਾਨੂੰ ਪਾਸ ਦੇ ਦਿਓ, ਸਾਨੂੰ ਬੱਸਾਂ ਦੀ ਵੀ ਲੋੜ ਨਹੀਂ, ਅਸੀਂ ਪੈਦਲ ਆਪਣੇ ਘਰਾਂ ਨੂੰ ਜਿਹੜਾ ਜੀ ਉਹ ਚਲੇ ਜਾਵਾਂਗੇ। ਉਹਨਾਂ ਦਾ ਇਹ ਕਹਿਣਾ ਹੈ ਕਿ ਕੋਈ 1200 ਕਿਲੋਮੀਟਰ ਹੀ ਆ ਉਹਨਾਂ ਦਾ ਘਰ। ਉਹ 1200 ਕਿਲੋਮੀਟਰ ਨੂੰ ਵੀ ਇਹ ਸਮਝਦੇ ਵੀ ਕੋਈ ਐਡੀ ਗੱਲ ਨਹੀਂ ਹੈਗੀ, ਜਿੱਥੇ ਰਾਹ 'ਚ ਰਾਤ ਪਊਗੀ ਉੱਥੇ ਅਸੀਂ ਸੌਂ ਲਾਂਗੇ। ਇਹ ਦੂਰੀ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੀ, ਸਿਰਫ ਸਾਨੂੰ ਪਾਸ ਜਿਹੜਾ ਉਹ ਦੇ ਦਿੱਤਾ ਜਾਵੇ। ਉਹ ਇਹ ਕਹਿੰਦੇ ਆ ਕਿ ਕਿਉਂਕਿ ਔਨਲਾਈਨ ਅਪਲਾਈ ਹੁੰਦਾ ਜਿਹੜਾ ਪਾਸ ਦੇ ਵਾਸਤੇ, ਉਹ ਕਹਿੰਦੇ ਸਾਨੂੰ ਤਾਂ ਨਾ ਤਾਂ ਇੰਗਲਿਸ਼ ਆਉਂਦੀ ਆ ਜਿਹੜਾ ਜਿਹਦੇ ਕਰਕੇ ਅਸੀਂ ਇਹਨੂੰ ਕੋਈ ਡਾਊਨਲੋਡ ਕਰਕੇ ਅਪਲਾਈ ਕਰ ਸਕੀਏ। ਦੂਸਰਾ ਜਿਹੜੇ ਕੈਫੇ ਨੇ, ਇੰਟਰਨੈਟ ਕੈਫੇ, ਉਹ ਨਹੀਂ ਖੁੱਲ੍ਹੇ। ਜੇ ਉੱਥੋਂ ਇਹ ਐਪਲੀਕੇਸ਼ਨ ਜਿਹੜੀ ਉਹ ਭਰਵਾ ਲੈਣ, ਉਹ ਬੰਦ ਪਏ ਨੇ ਸਾਰੇ। ਇਸ ਕਰਕੇ ਉਹ ਦਫ਼ਤਰਾਂ ਦੇ ਗੇੜੇ ਕੱਢ ਰਹੇ ਆ ਵੀ ਉੱਥੇ ਜੋ ਕੁਛ ਸਾਡੇ ਕੋਲ ਭਰਾ ਕੇ ਸਾਨੂੰ ਪਾਸ ਜਿਹੜੇ ਆ ਜੀ ਉਹ ਜਾਰੀ ਕਰ ਦਿਓ ਤੇ ਅਸੀਂ ਇੱਥੋਂ ਨਿਕਲੀਏ। ਇਹ ਬੜਾ ਵੱਡਾ ਜਿਹੜਾ ਜੀ ਇਹ ਪੱਖ ਨੇ, ਕੁਛ ਅਜੇ ਸਰਕਾਰਾਂ ਨੂੰ ਸਮਝ ਨਹੀਂ ਆ ਰਹੇ ਇਹ ਕਿ ਜਦੋਂ ਇਹ ਖੁੱਲ੍ਹਣਾ, ਇਹ ਇੱਕ ਵਾਰੀ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਇੱਥੋਂ ਜਾਣਗੇ। ਔਰ ਪੰਜਾਬ ਵਰਗਾ ਰਾਜ ਜਿਹੜਾ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਟੋਟਲੀ ਡਿਪੈਂਡ ਹੈ ਜੀ, ਇਕੱਲਾ ਪੰਜਾਬ ਨਹੀਂ ਗਾ, ਬਹੁਤ ਸਾਰੇ ਹੋਰ ਰਾਜ ਵੀ ਜਿਹੜੇ ਜੀ ਉਹ ਡਿਪੈਂਡ ਨੇ। ਪਰ ਪੰਜਾਬ ਕਿਉਂਕਿ ਕਿਸਾਨੀ ਦੇ ਨਾਲ ਜੁੜਿਆ ਹੋਇਆ ਸੂਬਾ ਹੈ, ਇਸ ਕਰਕੇ ਕਿਸਾਨੀ ਦੇ ਨਾਲ ਜੁੜੇ ਹੋਣ ਕਰਕੇ ਇੱਥੇ ਮਜ਼ਦੂਰੀ ਦੀ ਜਿਹੜੀ ਜ਼ਿਆਦਾ ਲੋੜ ਹੈ। ਔਰ ਹੁਣ ਜਦੋਂ ਕਿ ਝੋਨੇ ਵਗੈਰਾ ਦੀ ਫਸਲ ਲੱਗਣੀ ਹੈ, ਉਹਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕੀ ਰੱਖਣ ਦੇ ਵਾਸਤੇ ਕੁਝ ਇੰਤਜ਼ਾਮ ਜਿਹੜੇ ਜੀ ਉਹ ਹੋਣੇ ਚਾਹੀਦੇ ਆ। ਇੰਤਜ਼ਾਮ ਕੀ ਹੋਣੇ ਚਾਹੀਦੇ ਆ? ਕਮ ਸੇ ਕਮ ਇਹਨਾਂ ਦੀ ਰੋਟੀ ਦਾ ਇੰਤਜ਼ਾਮ ਜਿਹੜਾ ਜੀ ਉਹ ਹੋ ਜਾਵੇ ਤਾਂ ਇੱਕ ਵੱਡੀ ਮਦਦ ਇਹਨਾਂ ਦੀ ਹੋ ਸਕਦੀ ਹੈ। ਪਰ ਇਹ ਇਹਨਾਂ ਦੀ ਕਿ ਜਿੱਥੇ ਸਵੇਰ ਤੋਂ ਸ਼ਾਮ ਤੱਕ ਇਹੀ ਜਿਹੜਾ ਜੀ ਉਹ ਭੁੱਸ ਪੈ ਜਾਵੇ ਵੀ ਵੱਧ ਤੋਂ ਵੱਧ ਚੈਨਲਾਂ ਦੇ ਉੱਤੇ ਗੱਲ ਕਰਨ ਲਈ ਕਿਹੜਾ ਆਉਂਦਾ, ਉਹਨਾਂ ਨੂੰ ਕਿੱਥੇ ਇਹਨਾਂ ਚੀਜ਼ਾਂ ਦਾ ਜਿਹੜਾ ਜੀ ਅਜੇ ਸਮਝ ਆਉਣੀ ਆ ਵੀ ਜਦੋਂ ਇਹ ਨਿਕਲ ਗਏ ਤਾਂ ਕਿਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਪੰਜਾਬ ਨੂੰ ਕਰਨਾ ਪੈਣਾ। ਬਿਲਕੁਲ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ ਤੋਂ ਬਾਅਦ ਹਰਿਆਣੇ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਵਧੀ। ਬਿਲਕੁਲ ਜੀ, ਐਕਚੁਅਲੀ 24 ਘੰਟਿਆਂ ਦੇ ਵਿੱਚ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ 13 ਨਵੇਂ ਕੇਸ ਜਿਹੜੇ ਆ ਜੀ ਆਏ ਆ। ਝੱਜਰ ਦੇ ਵਿੱਚ 12 ਨੂੰ ਜਿਹੜਾ ਕਿ ਇੱਕ ਹੌਟ ਸਪੌਟ ਬਣਿਆ ਹੋਇਆ, ਉੱਥੇ ਇੱਕ ਮਰੀਜ਼ ਜਿਹੜਾ ਜੀ ਉਹ ਸਾਹਮਣੇ ਆਇਆ। ਝੱਜਰ ਦੇ ਵਿੱਚ 9 ਲੋਕ ਜਿਹੜੇ ਆ ਉਹ ਬਹਾਦਰਗੜ੍ਹ ਸਬਜ਼ੀ ਮੰਡੀ ਤੋਂ ਸੰਬੰਧਿਤ ਨੇ। ਝੱਜਰ ਮੰਡੀ ਦਾ ਇੱਕ ਆੜ੍ਹਤੀ ਤੇ ਇੱਕ ਮਜ਼ਦੂਰ ਹੈ ਜੀ ਜਿਹੜੇ ਪੋਜ਼ਿਟਿਵ ਪਾਏ ਗਏ ਆ। ਇਹ ਉਹੀ ਗੱਲ ਜਿਹੜੀ ਵੀ ਇਹ ਦਿੱਲੀੋਂ ਕਹਿੰਦੇ ਜੀ ਸਬਜ਼ੀ ਲੈ ਕੇ ਆਉਂਦੇ ਸੀਗੇ। ਜਿਹੜੀ ਬਹਾਦਰਗੜ੍ਹ ਦੇ ਵਿੱਚ ਇੱਕ ਸਟਾਫ ਨਰਸ ਜਿਹੜੀ ਹੈ ਜੀ ਉਹ ਵੀ ਪੋਜ਼ਿਟਿਵ ਪਾਈ ਗਈ ਆ। ਝੱਜਰ ਦੇ ਵਿੱਚ ਹੁਣ 18 ਕੇਸ ਜਿਹੜੇ ਆ ਜੀ ਉਹ ਹੋ ਗਏ ਆ। ਜਿਹੜੀ ਗਿਣਤੀ ਆ ਕੁੱਲ ਹਰਿਆਣੇ ਦੇ ਵਿੱਚ ਉਹ 325 ਜਿਹੜੀ ਆ ਉਹ ਹੋ ਗਈ ਆ। ਫਰੀਦਾਬਾਦ ਦੇ ਵਿੱਚ ਇੱਕ ਮਰੀਜ਼ ਜਿਹੜਾ ਜੀ ਉਹ ਠੀਕ ਹੋਇਆ। ਜਿਹੜਾ ਹਰਿਆਣਾ ਹੈ ਜੀ ਮਰੀਜ਼ ਵਾਈਜ਼ ਉਹ ਪਿੱਛੇ ਪੰਜਾਬ ਦੇ ਜਿਹੜਾ ਜੀ ਉਹ ਆ ਰਿਹਾ। ਹਾਂ ਇੰਨਾ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਮੌਤ ਦੀ ਦਰ ਹੈ ਉਹ ਘੱਟ ਹੈ ਪੰਜਾਬ ਦੇ ਮੁਕਾਬਲੇ। ਪੰਜਾਬ ਦੇ ਵਿੱਚ 20 ਡੈਥ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ, ਹਰਿਆਣੇ ਦੇ ਵਿੱਚ ਜਿਹੜੀਆਂ ਉਹ 2 ਡੈਥ ਅਜੇ ਤੱਕ ਹੋਈਆਂ ਨੇ। ਓਵਰਆਲ ਟੋਟਲ ਜਿਹੜਾ ਹੈ ਜੀ ਉਹ 33,000 ਨੂੰ ਕ੍ਰੋਸ ਕਰ ਗਿਆ ਹੈ ਜਿਹੜਾ ਅੰਕੜਾ ਹੈ ਪੂਰੇ ਮੁਲਕ ਦਾ। ਜਿਹੜੀਆਂ ਇੱਕ ਦਿਨ ਦੇ ਵਿੱਚ ਜਿਹੜੀਆਂ 1493 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਜਿਹੜੀ ਹੈ ਜੀ ਉਹ ਨੈਗੇਟਿਵ ਆਈ ਆ। ਪੰਚਕੂਲਾ ਸੈਕਟਰ ਦੇ ਵਿੱਚ ਜਿਹੜਾ ਜੀ ਇੱਕ ਮਰੀਜ਼ ਨੇ ਹੌਸਪੀਟਲ ਦੀ 3ਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇਤੀ। ਇਹ ਟੀਬੀ ਦਾ ਮਰੀਜ਼ ਸੀਗਾ ਜੀ, ਉਹਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਆ ਉਹਦੀ ਮੌਤ ਤੋਂ ਬਾਅਦ। ਔਰ ਇਹ ਜਿਹੜਾ ਜੀ ਹਰਿਆਣੇ ਦੇ ਜਿਹੜੇ ਉਹ ਹਾਲਾਤ ਨੇ। ਦਿੱਲੀ ਦੀ ਵਜ੍ਹਾ ਕਰਕੇ ਹਰਿਆਣੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜ਼ਿਆਦਾ ਵੱਧ ਰਹੇ ਆ। ਉੱਥੋਂ ਦੇ CM ਵੀ ਜਿਹੜਾ ਜੀ ਇਹ ਜਿਹੜੇ ਦੋਸ਼ ਲਾਉਣ ਦਾ ਇਹ ਸਮਾਂ ਨਹੀਂਗਾ ਜੀ ਕਿੱਥੋਂ ਕਿੰਨੇ ਜਿਹੜਾ ਜੀ ਆ ਰਹੇ, ਪਰ ਕਿਉਂਕਿ ਜਿਹੜੇ ਸਿਆਸੀ ਲੀਡਰ ਨੇ ਜੀ ਉਹ ਬਚਣੇ ਚਾਹੁੰਦੇ ਹੁੰਦੇ ਆ ਵੀ ਅਸੀਂ ਠੀਕ ਆ, ਸਾਡੇ ਕੋਈ ਸਮੱਸਿਆ ਜਿਹੜੀ ਉਹ ਨਹੀਂ ਸੀ, ਤਾਂ ਉੱਥੋਂ ਜਿਹੜਾ ਜੀ ਉਹ ਆ ਗਿਆ। ਜਿਹੜੇ ਮੁੱਖ ਮੰਤਰੀ ਉਹ ਵੀ ਕਹਿੰਦੇ ਨੇ ਕਿ ਦਿੱਲੀ ਤੋਂ ਦੁੱਧ ਤੇ ਸਬਜ਼ੀ ਐਮਰਜੈਂਸੀ ਸੇਵਾਵਾਂ ਵਾਲੇ ਜਿਹੜੇ ਵਹੀਕਲ ਨੇ ਉਹਨਾਂ ਦੇ ਵਿੱਚ ਜਿਹੜੇ ਵਹੀਕਲ ਆਉਂਦੇ ਉਹਨਾਂ ਦੇ ਡਰਾਈਵਰ ਤੋਂ ਬਿਨਾਂ ਇੱਕੋ ਬੰਦਾ ਨਾਲ ਜਿਹੜਾ ਜੀ ਉਹ ਹੋਊਗਾ। ਔਰ ਜਦੋਂ ਵਾਪਸ ਜਾਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹੋਮ ਕੁਆਰੰਟਾਈਨ ਜਿਹੜਾ ਜੀ ਉਹ ਕੀਤਾ ਜਾਊਗਾ। CM ਨੇ ਇਹ ਵੀ ਕਿਹਾ ਜੀ ਕਿ ਦਿੱਲੀ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਕੋਈ ਛੋਟ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾ ਰਹੀ। ਡਿਊਟੀ ਕਰਨ ਵਾਲੇ ਜਿਹੜੇ ਕਰਮਚਾਰੀ ਆ ਉਹ ਕਰ ਸਕਦੇ ਆ। ਜੇ ਉਹ ਇੱਦਾਂ ਨਹੀਂ ਕਰਦੇ ਤਾਂ ਛੁੱਟੀ ਲੈ ਕੇ ਉਹ ਆਪਣੇ ਘਰੇ ਜਾ ਕੇ ਕੁਆਰੰਟਾਈਨ ਜਿਹੜਾ ਉਹ ਹੋ ਸਕਦੇ ਆ। ਜਿਹੜੇ ਇੱਥੋਂ ਆ ਰਹੇ ਨੇ ਜੀ ਜਿਹੜੇ ਸ਼ਰਧਾਲੂ ਨੇ
ਉਹ ਆਪਣੇ ਨੰਦੇੜ ਤੋਂ ਉਹ ਕੁਝ ਹਰਿਆਣੇ ਦੇ ਵਿੱਚ ਵੀ ਜਿਹੜਾ ਜੀ ਉਹ ਆਏ ਨੇ, ਪਰ ਅਜੇ ਉੱਥੋਂ ਕਿਸੇ ਦੇ ਪੋਜ਼ਿਟਿਵ ਆਉਣ ਦੀ ਜਿਹੜੀ ਹੈ ਜੀ ਉਹ ਰਿਪੋਰਟ ਨਹੀਂ ਆ। ਇਹ ਬਹੁਤੇ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਹੀ ਇਹ ਕੇਸ ਸਾਹਮਣੇ ਆ ਰਹੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਰ ਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।